ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਜੀਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਖਬਰ 'ਤੇ ਨਜ਼ਰ ਅੱਜ 31 ਮਈ ਦਿਨ ਬੁੱਧਵਾਰ ਤੇ ਆਪਣੇ ਨਾਲ ਸਵੇਰ ਦੇ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂ ਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ ਰਾਜਕਰਮਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਉਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ ਤੋਂ, ਤਾਰਾ ਸਿੰਘ ਜੀ ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਗਿੱਲ, ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋਵੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਰਾਜਸਥਾਨ ਹਾਈਕੋਰਟ ਨੇ ਕਿਹਾ ਆ ਵੀ ਗਾਂ ਨੂੰ ਰਾਸ਼ਟਰੀ ਪਸ਼ੂ ਐਲਾਨਣ ਲਈ ਰਾਜ ਕੇਂਦਰ ਸਰਕਾਰ ਨਾਲ ਗੱਲ ਕਰੇ। ਦੇਖੋ ਰਾਜਕਰਮਵੀਰ ਸਿੰਘ ਜੀ, ਜਿੱਥੇ ਬੀਫ ਨੂੰ ਫਿਰ ਉਬਾਲਾ ਪਿਆ ਖਲੋਤਾ ਤੇ ਉਸ ਉਬਾਲੇ ਦੀ ਭਾਫ ਮੈਨੂੰ ਲੱਗਦਾ ਕਿ ਇਸ ਮੁਲਕ ਤੇ ਫਿਰ ਛਾ ਜਾਣੀ ਹੈ, ਜਿਸ ਤਰ੍ਹਾਂ ਅੱਗੇ 1.5-2 ਸਾਲ ਪਹਿਲਾਂ ਛਾਈ ਸੀ ਜੀ। ਅੱਜ ਹਾਈ ਕੋਰਟ ਦਾ ਜਿਹੜਾ ਰਾਜਸਥਾਨ ਹਾਈ ਕੋਰਟ ਦਾ ਇੱਕ ਜੱਜ ਸੀ, ਜਿਹਦਾ ਅੱਜ ਸੇਵਾ ਮੁਕਤੀ ਦਾ ਦਿਨ ਸੀ, ਮਤਲਬ ਕਿ ਅੱਜ ਉਹ ਰਿਟਾਇਰ ਹੋਣ ਜਾ ਰਿਹਾ ਸੀ। ਤੇ ਰਿਟਾਇਰ ਹੋਣ ਤੋਂ ਕੁਝ ਘੰਟੇ ਪਹਿਲਾਂ ਉਹਨੇ ਇਹ ਹੁਕਮ ਦੇ ਦਿੱਤਾ ਰਾਜ ਸਰਕਾਰ ਨੂੰ ਕਿ ਤੁਸੀਂ ਕੇਂਦਰ ਸਰਕਾਰ ਦੇ ਨਾਲ ਰਾਬਤਾ ਕਰੋ ਤੇ ਰਾਬਤਾ ਕਰਕੇ ਇਹ ਰਸਤਾ ਖੋਲੋ ਕਿ ਗਾਂ ਨੂੰ ਰਾਸ਼ਟਰੀ ਪਸ਼ੂ ਐਲਾਨਿਆ ਜਾਵੇ। ਸੋ ਉਸ ਜੱਜ ਨੇ ਇੱਕ ਨਵੀਂ ਬਹਿਸ ਛੇੜ ਦਿੱਤੀ। ਹੁਣ ਦੂਜੇ ਪਾਸੇ ਜੇ ਦੇਖੀਏ ਰਾਜਕਰਮਵੀਰ ਸਿੰਘ ਜੀ, ਆ 2 ਦਿਨਾਂ 'ਚ 3 ਹਾਈ ਕੋਰਟਾਂ ਨੇ ਇਸ ਮੁੱਦੇ ਤੇ ਅੱਡੋ ਅੱਡ ਹੁਕਮ ਦਿੱਤੇ ਆ। ਮਦਰਾਸ ਹਾਈ ਕੋਰਟ ਨੇ ਜਿਹੜੀ ਇਹਨਾਂ ਨੇ ਪਾਬੰਦੀ ਲਾਈ ਸੀਗੀ ਮੱਝ, ਗਾਂ, ਢੱਗੇ ਔਰ ਊਠ ਤੇ ਕਿ ਕੋਈ ਖਰੀਦ ਫਰੋਖਤ ਨਹੀਂ ਕਰ ਸਕਦਾ, ਖਾਸ ਤੌਰ ਤੇ ਸਲਾਟਰਿੰਗ ਵਾਸਤੇ ਜਾਂ ਬਲੀ ਚਾੜਨ ਵਾਸਤੇ ਇਹਨਾਂ ਪਸ਼ੂਆਂ ਦੀ ਹੈ ਜਿਹੜੀ ਖਰੀਦ ਫਰੋਖਤ ਨਹੀਂ ਹੋਏਗੀ, ਉਸ ਮੁੱਦੇ ਨੂੰ ਚੈਲੰਜ ਕੀਤਾ ਗਿਆ ਹਾਈ ਕੋਰਟ ਦੇ ਵਿੱਚ। ਤੇ ਹਾਈ ਕੋਰਟ ਨੇ ਹੁਕਮ ਦੇ ਦਿੱਤਾ ਸੀਗਾ ਕਿ ਕੇਂਦਰ ਦੇ ਇਸ ਕਾਨੂੰਨ ਤੇ ਰੋਕ ਲਾਈ ਜਾਂਦੀ ਹੈ ਫਿਲਹਾਲ 14 ਦਿਨਾਂ ਲਈ ਜੀ। ਸੋ ਉੱਥੋਂ ਉਲਟ ਆਇਆ ਤੀਜੀ ਹਾਈ ਕੋਰਟ ਜਿਹੜੀ ਕੇਰਲ ਦੀ ਹੈ, ਕੇਰਲ ਦੀ ਹਾਈ ਕੋਰਟ ਨੇ ਇਹ ਫੈਸਲਾ ਕੀਤਾ ਕਿ ਅਸੀਂ ਇਸ ਵਾਦ ਅਪਵਾਦ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਾਂਗੇ। ਤੇ ਰਾਜਸਥਾਨ ਹਾਈ ਕੋਰਟ ਦੇ ਇਸ ਜੱਜ ਨੇ, ਔਰ ਇਸ ਜੱਜ ਦੀ ਜਿਹੜੀ ਇਹ ਬੈਂਚ ਸੀ ਸਿੰਗਲ ਬੈਂਚ ਸੀ, ਮਤਲਬ ਕਿ ਇਹੋ ਹੀ ਜੱਜ ਸੀ ਜਿਹਨੇ ਅੱਜ ਇਹ ਗੱਲ ਕਹੀ ਹੈ, ਉਹਦੇ 'ਚ ਡਬਲ ਬੈਂਚ ਨਹੀਂ ਸੀ। ਸੋ 3 ਹਾਈ ਕੋਰਟਾਂ ਦੇ ਤਿੰਨਾਂ ਦੇ ਅੱਡੋ ਅੱਡ ਵਿਚਾਰ ਆ। ਮਦਰਾਸ ਹਾਈ ਕੋਰਟ ਇਹ ਕੇਂਦਰ ਦੇ ਫੈਸਲੇ ਨੂੰ, ਇਸ ਪਾਬੰਦੀ ਨੂੰ ਦੂਜੀ ਤਰ੍ਹਾਂ ਲੈਂਦਾ ਤੇ ਇਹ ਜਿਹੜੇ ਜੱਜ ਸਾਹਿਬ ਹੈ ਜਿਹੜੇ ਅੱਜ ਚੱਲੇ ਸੀਗੇ ਸੇਵਾ ਮੁਕਤ ਹੋ ਕੇ, ਉਹਨਾਂ ਜਾਂਦੇ ਜਾਂਦੇ ਇਹ ਨਵਾਂ ਫੈਸਲਾ ਦੇ ਦਿੱਤਾ। ਹੁਣ ਇਹਦੇ ਤੇ ਕਾਫੀ ਬਹਿਸ ਬਸਈਆ ਹੋਣ ਡਿਆ। ਔਰ ਉਂਝ ਜੇ ਆਪਾਂ ਗੱਲ ਕਰੀਏ ਨਾ ਇਸ ਜੱਜ ਸਾਹਿਬ ਦੀ, ਤੇ ਇਹ ਜੱਜ ਸਾਹਿਬ ਜਦੋਂ ਬਾਹਰ ਆਇਆ ਤੇ ਬਾਹਰ ਆ ਕੇ ਇਹਨੇ ਪੱਤਰਕਾਰਾਂ ਦੇ ਮੁਖਾਤਬ ਹੁੰਦਿਆਂ ਜੋ ਤਰਕ ਦਿੱਤਾ, ਉਹ ਤਰਕ ਵੀ ਵੇਖਣ ਵਾਲਾ। ਇਹ ਕਹਿੰਦਾ ਕਿ ਦੇਖੋ ਜਿਹੜਾ ਸਾਡਾ ਰਾਸ਼ਟਰੀ ਪੰਛੀ ਹੈ ਮੋਰ, ਮੋਰ ਕਿਉਂ ਰਾਸ਼ਟਰੀ ਪੰਛੀ ਹੈ, ਉਹ ਕਹਿੰਦਾ ਤੁਹਾਨੂੰ ਮੈਂ ਦੱਸਦਾ। ਜੱਜ ਸਾਹਿਬ ਕਹਿੰਦੇ ਕਿ ਰਾਸ਼ਟਰੀ ਪੰਛੀ ਮੋਰ ਤਾਂ ਬਣਿਆ ਕਿਉਂਕਿ ਇਹ ਸੰਭੋਗ ਨਹੀਂ ਕਰਦਾ, ਇਹ ਬ੍ਰਹਮਚਾਰੀ ਹੈ। ਔਰ ਮੋਰਨੀ ਹੈ ਜਿਹੜੀ ਇਹਦੇ ਅਥਰੂ ਪੀ ਕੇ ਦਾ ਨੀਰ ਪੀ ਕੇ ਗਰਭਵਤੀ ਹੁੰਦੀ ਹੈ, ਇਹ ਸੰਭੋਗ ਨਹੀਂ ਕਰਦਾ, ਇਹ ਪੂਰਨ ਬ੍ਰਹਮਚਾਰੀ ਹੈ। ਇਸ ਕਰਕੇ ਮੰਦਰਾਂ 'ਚ ਵੀ ਇਹਦੇ ਖੰਭ ਰੱਖੇ ਜਾਂਦੇ ਆ, ਔਰ ਵੱਡੇ ਵੱਡੇ ਵਿਦਵਾਨ ਹੈ ਜਿਹੜੇ ਉਹ ਵੀ ਮੋਰ ਪੰਖ ਰੱਖਦੇ ਆ। ਸੋ ਇਸ ਕਰਕੇ ਇਹਨੂੰ ਰਾਸ਼ਟਰੀ ਪੰਛੀ ਬਣਾਇਆ ਗਿਆ ਸੀਗਾ। ਹੁਣ ਜੇ ਦੂਜੀ ਗੱਲ ਆਪਾਂ ਕਰੀਏ ਕਿ ਇਹ ਜਿਹੜਾ ਫਾਰਮੂਲਾ, ਇਹ ਜਿਹੜਾ ਸਿਧਾਂਤ ਹੁਣ ਗਾਂ ਤੇ ਲਾਗੂ ਨਹੀਂ ਨਾ ਕੀਤਾ ਜਾ ਸਕਦਾ। ਇਹ ਚਲੋ ਬ੍ਰਹਮਚਾਰੀ ਆ, ਇਹ ਤਰਕ ਦੇ ਦਿੱਤਾ ਗਿਆ ਕਿ ਇਹਨੂੰ ਰਾਸ਼ਟਰੀ ਪੰਛੀ ਬਣਾ ਦਿੱਤਾ ਗਿਆ। ਹੁਣ ਇਹ ਸਿਧਾਂਤ ਗਾਂ ਤੇ ਕਿਵੇਂ ਲਾਗੂ ਕਰਦੇ ਜੱਜ ਸਾਹਿਬ ਪਤਾ ਨਹੀਂ, ਪਰ ਇਸ ਮੁੱਦੇ ਤੇ ਅੱਜ ਉਹਨਾਂ ਨੇ ਕਾਫੀ ਲੰਮੀ ਚੌੜੀ ਬਹਿਸ ਛੇੜ ਦਿੱਤੀ ਹੈ ਕਿ ਗਾਂ ਪਤਾ ਨਹੀਂ ਹੁਣ ਇਸ ਮੁੱਦੇ ਤੇ ਕਿੱਥੋਂ ਤੱਕ ਜਾ ਕੇ ਖਤਮ ਹੋਏਗੀ ਬਹਿਸ। ਪਰ ਕੁਛ ਲੋਕ ਕਹਿੰਦੇ ਆ ਇਹ ਜੱਜ ਨੇ ਜਾਂਦਿਆਂ ਇਹ ਗੱਲ ਕਹਿ ਕੇ
ਆਉਣ ਵਾਲੇ ਦਿਨਾਂ 'ਚ ਆਪਣੇ ਆਪ ਨੂੰ ਬਿਜ਼ੀ ਰੱਖਣ ਦਾ ਇੱਕ ਰਸਤਾ ਜ਼ਰੂਰ ਖੋਲਿਆ, ਕਿਤੇ ਨਾ ਕਿਤੇ ਬਿਜ਼ੀ ਜ਼ਰੂਰ ਹੋ ਜਾਏਗਾ, ਕਿਤੇ ਨਾ ਕਿਤੇ ਐਡਜਸਟ ਜ਼ਰੂਰ ਹੋ ਜਾਏਗਾ। ਹੁਣ ਦੇਖੋ ਰਾਸ਼ਟਰੀ ਪਸ਼ੂ ਬਣਾਉਣ ਭਾਵੇਂ ਅੰਤਰਰਾਸ਼ਟਰੀ ਪਸ਼ੂ ਬਣਾ ਲੈਣ, ਸਾਨੂੰ ਕੀ ਫਰਕ ਪੈਂਦਾ, ਪਰ ਅਸਲ ਦੇ ਵਿੱਚ ਗੱਲ ਇਹ ਆ ਕਿ ਜੇ ਰਾਸ਼ਟਰੀ ਪਸ਼ੂ ਬਣਾਉਣਾ ਹੈ ਗਾਂ ਨੂੰ ਤੇ ਉਹਦੇ ਵਾਸਤੇ ਪ੍ਰਬੰਧ ਵੀ ਤੇ ਕਰਨੇ ਚਾਹੀਦੇ ਆ। ਹੁਣ ਇਹਨੂੰ ਰਾਸ਼ਟਰੀ ਪਸ਼ੂ ਬਣਾ ਦੇਣ ਤੇ ਰਸਤੇ ਦੇ ਵਿੱਚ ਇਹਦੇ ਨਾਲ ਕੋਈ ਟਕਰਾ ਕੇ ਬੰਦਾ ਮਰ ਜੇ ਤੇ ਅਗਲੇ ਦਿਨ ਪੱਤਰਕਾਰ ਅਖਬਾਰ 'ਚ ਖਬਰ ਕੀ ਛਾਪਿਆ ਕਰਨਗੇ ਕਿ ਰਾਸ਼ਟਰੀ ਪਸ਼ੂ ਦੇ ਹੱਥੋਂ ਰਾਸ਼ਟਰ ਦਾ ਇੱਕ ਨਾਗਰਿਕ ਮਾਰਿਆ ਗਿਆ, ਜਾਂ ਇਹ ਖਬਰ ਆਇਆ ਕਰੂਗੀ ਕਿ ਰਾਸ਼ਟਰੀ ਪਸ਼ੂ ਕੱਲ ਫਲਾਣੀ ਥਾਂ ਤੇ ਰੂੜੀ ਤੋਂ ਇੰਨੇ ਲਿਫਾਫੇ ਖਾ ਕੇ ਮਰ ਗਿਆ, ਫੌਤ ਹੋ ਗਿਆ। ਉਹਦੇ ਲਈ ਪ੍ਰਬੰਧ ਵੀ ਕਰੋ ਨਾ, ਉਹਦੇ ਲਈ ਪ੍ਰਬੰਧ ਵੀ ਕਰੋ। ਔਰ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਇਸ ਸਮੇਂ ਕੇਂਦਰ ਸਰਕਾਰ ਇੱਕ ਪਾਸੇ ਤੇ ਬੜੀ ਸ਼ਿੱਦਤ ਦੇ ਨਾਲ ਕਹਿੰਦੀ ਹੈ ਗਊ ਹਮਾਰੀ ਮਾਤਾ ਹੈ ਔਰ ਹਮੇ ਕੁਛ ਨਹੀਂ ਆਤਾ ਹੈ, ਪਰ ਦੂਜੇ ਪਾਸੇ ਆ ਦੇਖੋ ਗਊਸ਼ਾਲਾਵਾਂ ਦੀ ਕੈਪਟਨ ਸਰਕਾਰ ਨੇ ਬਿਜਲੀ ਬੰਦ ਕਰ ਦਿੱਤੀ। ਕੇਂਦਰ ਦੇ ਕੋਲੋਂ ਇੰਨਾ ਨਹੀਂ ਸਰਿਆ ਕਿ ਉਸ ਯੋਜਨਾ ਲਈ ਕੋਈ ਅੱਗੇ ਪੈਸੇ ਦੇ ਦੇਵੇ ਥੋੜੇ ਜਿਹੇ, ਕਿਉਂਕਿ ਇਹਨਾਂ ਦੇ ਕੋਲ ਐਸੀ ਸਕੀਮ ਹੀ ਹੈ ਨਹੀਂ ਕੇਂਦਰ ਦੇ ਵਿੱਚ। ਜੇ ਤੁਸੀਂ ਇਸ ਨੂੰ ਰਾਸ਼ਟਰੀ ਪਸ਼ੂ ਬਣਾਉਣਾ ਤੇ ਉਹਦੇ ਵਾਸਤੇ ਤੁਹਾਨੂੰ ਸਕੀਮਾਂ ਉਲੀਕਣੀਆਂ ਪੈਣਗੀਆਂ। ਔਰ ਸਭ ਤੋਂ ਵੱਡੀ ਗੱਲ ਇਹ ਆ ਜਿਵੇਂ ਨਾ ਹਰੀ ਸਿੰਘ ਦਿਲਬਰ ਹੋਇਆ, ਹੁਣ ਥੋੜਾ ਚਿਰ ਪਹਿਲੇ ਉਹਨਾਂ ਦਾ ਦੇਹਾਂਤ ਹੋਇਆ, ਰਾਜ ਕਰਨਵੀਰ ਸਿੰਘ ਜੀ। ਉਹਨਾਂ ਨੇ ਇੱਕ ਸ਼ੇਰ ਬੋਲਿਆ ਸੀ, ਬੜੇ ਵਿਅੰਗ, ਬਹੁਤ ਤਕੜੇ ਵਿਅੰਗ ਹੁੰਦੇ ਸਨ ਉਹਨਾਂ ਦੇ। ਉਹਨੇ ਆਖਿਆ ਸੀਗਾ ਕਿ ਪੈਸੇ ਪਿੱਛੇ ਲੱਗ ਕੇ ਵਿਦਵਾਨ ਛੋਟਾ ਹੋ ਗਿਆ, ਭਗਤ ਮੁੱਕਦਾ ਜਾ ਰਿਹਾ, ਸ਼ੈਤਾਨ ਮੋਟਾ ਹੋ ਰਿਹਾ, ਗਊਸ਼ਾਲਾ ਨੂੰ ਸੰਭਾਲੋ ਨਹੀਂ ਤਾਂ ਪਛਤਾਓਗੇ, ਸਾਨ ਸੁੱਕਦਾ ਜਾ ਰਿਹਾ, ਪ੍ਰਧਾਨ ਮੋਟਾ ਹੋ ਰਿਹਾ। ਇਹਨਾਂ ਨੂੰ ਇੱਧਰ ਵੀ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਜਿਹੜੇ ਲੋਕ ਗਊਸ਼ਾਲਾਵਾਂ ਚਲਾ ਰਹੇ ਆ ਉਹ ਤੇ ਗਊਸ਼ਾਲਾਵਾਂ ਦੇ ਵਿੱਚੋਂ ਆਪਣਾ ਘਰ-ਬਾਰ ਵੀ ਚਲਾਈ ਜਾਂਦੇ ਆ, ਉਹਨਾਂ ਵੱਲ ਵੀ ਧਿਆਨ ਦੇਣ ਦੀ ਜ਼ਰੂਰਤ ਹੈ। ਔਰ ਅੱਜ ਵੀ ਜਿਹੜੀ ਇਹ ਸੁਣਵਾਈ ਹੋਣ ਡਈ ਸੀ, ਸੁਣਵਾਈ ਪਿਛਲੇ ਸਾਲ ਜੈਪੁਰ ਦੇ ਵਿੱਚ ਜਿਹੜੀ ਹੈ ਇੱਕ ਗਊਸ਼ਾਲਾ ਦੇ ਵਿੱਚ ਬਹੁਤ ਸਾਰੀਆਂ ਗਾਵਾਂ ਮਰੀਆਂ ਸਨ, ਉਸ ਮੁਤਲਕ ਸੁਣਵਾਈ ਹੋ ਰਹੀ ਸੀ। ਸੋ ਇਸ ਪ੍ਰਬੰਧ ਨੂੰ ਵੀ ਤੁਸੀਂ ਉਸ ਪੱਧਰ ਦਾ ਕਰ ਦਿਓ ਜਿਸ ਪੱਧਰ ਦੀ ਤੁਸੀਂ ਸੋਚ ਰੱਖ ਰਹੇ ਹੋ। ਜੀ ਜੀ ਬਿਲਕੁਲ। ਤੇ ਮਿੰਟੂ ਜੀ, ਅਗਲੀ ਆਪਾਂ ਗੱਲ ਕਰੀਏ ਕਪਿਲ ਮਿਸ਼ਰਾ ਨਾਲ, ਕਹਿੰਦੇ ਅਸੈਂਬਲੀ ਦੇ ਵਿੱਚ ਧੱਕਾ ਮੁੱਕੀ ਹੋਈ ਆ। ਦੇਖੋ ਇਹ ਆਮ ਹੀ ਹੋ ਗਿਆ, ਸਾਡੀਆਂ ਇੱਥੋਂ ਦੀਆਂ ਅਸੈਂਬਲੀਆਂ ਜਿਹੜੀਆਂ ਉਹ ਇਸ ਤਰ੍ਹਾਂ ਦੀਆਂ ਗਵਾਹ ਬਣਦੀਆਂ ਨੇ ਔਰ ਇਸ ਤਰ੍ਹਾਂ ਦੀਆਂ ਘਟਨਾਵਾਂ ਦੀਆਂ ਗਵਾਹ ਬਣਦੀਆਂ ਨੇ ਕਿ ਸ਼ਰਮ ਨੂੰ ਵੀ ਸ਼ਰਮ ਆ ਜਾਂਦੀ ਹੈ। ਆ ਤੁਹਾਨੂੰ ਯਾਦ ਹੋਣਾ ਨਾ, ਉੱਤਰ ਪ੍ਰਦੇਸ਼ ਦਾ ਜਿੱਦਣ ਪਹਿਲਾ ਸੈਸ਼ਨ ਸੀ ਤੇ ਉੱਧਰ ਕੀ ਹੋਇਆ ਸੀ ਜੀ, ਉੱਥੇ ਗਵਰਨਰ ਭਾਸ਼ਣ ਦੇਣ ਲੱਗਾ ਤੇ ਜਿਹੜੇ ਵਿਰੋਧੀ ਧਿਰ ਦੇ ਉੱਥੇ MLA ਸੀ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਜਿਵੇਂ ਸਕੂਲਾਂ 'ਚ, ਪ੍ਰਾਇਮਰੀ ਸਕੂਲਾਂ 'ਚ ਬੱਚੇ ਜਹਾਜ਼ ਬਣਾਉਂਦੇ ਆ, ਕਾਗਜ਼ਾਂ ਦੇ ਜਹਾਜ਼ ਬਣਾ ਕੇ ਤੇ ਗਵਰਨਰ ਦੇ ਮੂੰਹ ਤੇ ਮਾਰੇ। ਉਹ 4-5 ਜਾਣੇ ਫੱਟਾ ਜਿਹਾ ਲੈ ਕੇ ਖੜੇ ਸਨ ਉਹਦੇ ਅੱਗੇ, ਉਹ ਪਿਆਦੇ ਜੇ, ਕੋਈ ਇੱਧਰੋਂ ਰੋਕਦਾ ਸੀ ਕੋਈ ਇੱਧਰੋਂ ਰੋਕਦਾ ਸੀ, ਪਰ ਫਿਰ ਵੀ ਉਹ ਰੋਕਦਿਆਂ ਜਿਵੇਂ ਬੈਟਸਮੈਨ ਤੋਂ ਕੋਈ ਨਾ ਕੋਈ ਤੇਜ਼ ਆਈ ਗੇਂਦ ਲੰਘ ਜਾਂਦੀ ਹੈ, ਉਹ ਲੰਘ ਕੇ ਗਵਰਨਰ ਦੇ ਕੋਈ ਮੂੰਹ ਸਿਰ ਤੇ ਵੀ ਬਚ ਗਈ ਹੋ। ਇਸ ਤਰ੍ਹਾਂ ਦਾ ਉੱਥੇ ਮਾਹੌਲ ਬਣਿਆ ਸੀ। ਉਸੇ ਯੂਪੀ ਅਸੈਂਬਲੀ ਦੇ ਵਿੱਚ ਇੱਕ ਵਾਰੀ ਇੰਨਾ ਮਾਰ ਕੁਟਾਪਾ ਹੋਇਆ ਸੀ ਕਿ ਰਹਿ ਰੱਬ ਦਾ ਨਾਂ। ਇੱਥੇ ਸਾਡੇ ਸੰਸਦ ਦੇ ਵਿੱਚ ਇੱਕ ਨੇ ਪੇਪਰ ਸਪਰੇਅ ਸ਼ਿਰਕਤ ਦਿੱਤੀ ਸੀ, ਬਹੁਤ ਕਿਸੇ ਆ ਪਿੱਛੇ ਜੇ ਤੇਲੰਗਾਨਾ ਦੇ ਵਿੱਚ ਇੱਕ ਸੱਜਣ ਫਾਇਰ ਹੀ ਚੁੱਕ ਕੇ ਭੱਜ ਹੀ ਗਿਆ ਸੀਗਾ, ਉਹਦੇ ਮਗਰ ਲੱਗ ਗਈ ਸਾਰੀ ਸੰਸਦ ਤੇ ਤਾਂ ਵੀ ਉਹ ਨਿਕਲ ਗਿਆ ਸੀ, ਬਾਅਦ ਦੇ ਵਿੱਚ ਉਹਨੂੰ ਫੜ ਕੇ ਲਿਆਂਦਾ ਗਿਆ। ਇਸ ਤਰ੍ਹਾਂ ਦੀਆਂ ਬੜੀਆਂ ਸ਼ਰਮਨਾਕ ਘਟਨਾਵਾਂ। ਪੂਰਨ ਵੇਖਦੇ ਫੜੇ ਗਏ ਉੱਥੇ, ਇਸ ਤਰ੍ਹਾਂ ਦੇ ਵਿਧਾਨ ਪਾਲਕ। ਜੋ ਅੱਜ ਦਿੱਲੀ ਦੇ ਵਿੱਚ ਹੋਇਆ ਉਹ ਵੀ ਸ਼ਰਮਸਾਰ ਕਰਨ ਵਾਲਾ ਸੀ। ਦੇਖੋ ਕਪਿਲ ਮਿਸ਼ਰਾ, ਤੁਹਾਨੂੰ ਪਤਾ ਫਰੜਾ ਚੱਲਦਾ ਪਿਆ, ਇਹਨਾਂ ਦੇ ਨਾਲ ਉਲਟ ਚੱਲਦਾ ਪਿਆ। ਅੱਜ ਇਹਨਾਂ ਦਾ ਸਪੈਸ਼ਲ ਇਜਲਾਸ ਸੀ, ਇੱਕ ਰੋਜ਼ਾ GST ਦੇ ਮੁਤਲਕ ਸੀਗਾ। ਉਸ ਇਜਲਾਸ ਦੇ ਦੌਰਾਨ ਕਪਿਲ ਮਿਸ਼ਰਾ ਕਹਿੰਦਾ ਕਿ ਮੈਂ ਸਮਾਂ ਮੰਗਿਆ ਸੀ ਕਿ ਮੈਨੂੰ 5 ਮਿੰਟ ਬੋਲਣ ਦਾ ਵਕਤ ਦਿੱਤਾ ਜਾਵੇ, ਔਰ ਕਹਿੰਦਾ ਕਿ ਇਹ ਮੈਂ ਮੰਗ ਇੱਕ ਦਿਨ ਪਹਿਲਾਂ ਹੀ ਸਪੀਕਰ ਤੋਂ ਕਰ ਚੁੱਕਾ ਸੀ। ਕਹਿੰਦਾ ਮੈਨੂੰ ਸਮਾਂ ਨਹੀਂ ਦਿੱਤਾ ਗਿਆ, ਔਰ ਸਮਾਂ ਨਾ ਦੇਣ ਦੇ ਵਿਰੋਧ ਦੇ ਵਿੱਚ ਉਹਨੇ ਇੱਕ ਪੋਸਟਰ ਲਹਿਰਾ ਦਿੱਤਾ। ਜਦੋਂ ਉਹਨੇ ਉਹ ਪੋਸਟਰ ਉੱਥੇ ਅਸੈਂਬਲੀ 'ਚ ਲਹਿਰਾਇਆ ਤੇ ਫਿਰ ਉਹਦੇ ਆਲੇ ਦੁਆਲੇ ਡਾਂਗੂ ਸਾਰੇ ਇਕੱਠੇ ਹੋ ਗਏ ਜੀ। ਵੀਡੀਓ ਜਿੰਨੀ ਕੁ ਆਈ ਹੈ, ਕੁਝ ਸੈਕਿੰਡ ਦੀ ਰਾਜ ਕਰਨਵੀਰ ਸਿੰਘ ਦੀ ਵੀਡੀਓ ਆਈ ਹੈ, ਵੀਡੀਓ ਦੇ ਵਿੱਚ ਖਿੱਚ ਧੂ ਤੇ ਬੁਰੀ ਤਰ੍ਹਾਂ ਹੋਣ ਡਈ ਆ। ਇੱਕ ਨੇ ਗੱਲ ਤੋਂ ਹੱਥ ਪਾਇਆ, ਹੁਣ ਪਤਾ ਨਹੀਂ ਉਹ ਮਾਰਸ਼ਲ ਆ ਜਾਂ ਉੱਥੋਂ ਦੀ ਅਸੈਂਬਲੀ ਦਾ ਦੂਜਾ ਮਾਰਸ਼ਲ ਹੈ ਜਾਂ ਨਹੀਂ MLA ਕੋਈ, ਉਹ ਕੱਸ ਕੇ ਉਹਦੀ ਸੰਗੀ ਨੂੰ ਹੱਥ ਪਾਇਆ। ਤਿੰਨਾਂ ਚਾਰਾਂ ਨੇ ਧੋਇਆ ਵੀ ਆ ਔਰ 1-2 ਸੱਜਣ ਹੈ ਜਿਹੜੇ ਹੱਥ ਹੌਲਾ ਵੀ ਕਰ ਗਏ ਮਾੜਾ ਮੋਟਾ। ਉਹ MLA ਸੀ, ਇੱਕ ਤੇ ਪਗੜੀ ਧਾਰੀ MLA ਸੀ ਇਹਦਾ ਵਿੱਚ।
ਪਗੜੀਧਾਰੀ ਕਿਹੜੇ ਤੁਹਾਨੂੰ ਪਤਾ ਹੀ ਆ, ਉਹਨਾਂ ਦੇ ਵਿੱਚੋਂ ਇੱਕ ਬਹੁਤਾ ਹੀ ਚੜੀਤਾ ਪਗੜੀਧਾਰੀ ਹੈ, ਉਹਦਾ ਜ਼ਰੂਰ ਇੱਕ ਦੋ ਲਾ ਗਿਆ। ਖੈਰ ਉੱਥੇ ਜੋ ਹੋਇਆ ਧੱਕਾ ਮੁੱਕੀ ਹੋਈ ਆ, ਪਰ ਜਿਵੇਂ ਮੀਡੀਆ ਨੇ ਵਿਖਾਇਆ ਕਿ ਉਹਦੇ ਨਾਲ ਬਹੁਤ ਮਾਰ ਕੁੱਟ ਹੋਈ ਹੈ, ਐਸਾ ਨਹੀਂ ਹੋਇਆ। ਬਾਅਦ ਦੇ ਵਿੱਚ ਉਹਨੂੰ ਧੂ ਕੇ ਬਾਹਰ ਜ਼ਰੂਰ ਲਿਆਂਦਾ ਗਿਆ, ਔਰ ਉਹ ਵੀ ਸਪੀਕਰ ਦੇ ਹੁਕਮ ਤੇ, ਕਿਉਂਕਿ ਸਪੀਕਰ ਨੇ ਵਾਰ-ਵਾਰ ਇਹ ਹੁਕਮ ਦਿੱਤਾ ਕਿ ਇਹਨੂੰ ਬਾਹਰ ਕੱਢ ਦਿਓ, ਇਹਨੂੰ ਬਾਹਰ ਕੱਢ ਦਿਓ। ਤੁਹਾਨੂੰ ਪਤਾ ਸਪੀਕਰ ਕਿਹਦੀ ਆਵਾਜ਼ ਬੋਲਦਾ, ਕਿਹਦੀ ਬੋਲੀ ਬੋਲਦਾ ਸਪੀਕਰ। ਇੱਥੇ ਜਿਹੜਾ ਹੁੰਦਾ ਹੀ ਝੂਠਾ ਕਿਸੇ ਵੀ ਅਸੈਂਬਲੀ 'ਚ ਚਲੇ ਜਾਓ। ਸੋ ਉਹਨੇ ਕਪਿਲ ਮਿਸ਼ਰਾ ਦਾ ਜਿਹੜਾ ਵਿਰੋਧ ਸੀ ਉਹਨੂੰ ਨਦਾਰਦ ਕਰਦਿਆਂ, ਉਹਨੂੰ ਦਰਕਨਾਰ ਕਰਦਿਆਂ ਬਾਹਰ ਸੁੱਟਣ ਦੇ ਹੁਕਮ ਦਿੱਤੇ। ਪਰ ਜਿਸ ਤਰੀਕੇ ਦਾ ਸਲੂਕ ਕੀਤਾ ਗਿਆ ਉਸ ਤਰੀਕੇ ਦਾ ਸਲੂਕ ਨਹੀਂ ਸੀ ਕੀਤਾ ਜਾਣਾ ਚਾਹੀਦਾ, ਕਿਉਂਕਿ ਦੇਖੋ ਇਹਦੇ ਵਿੱਚ ਇਹ ਆ ਕਿ ਬੇਸ਼ੱਕ ਆਮ ਆਦਮੀ ਪਾਰਟੀ ਵਾਲੇ ਹੁਣ ਕਹੀ ਜਾਣ ਕਿ ਅਸੀਂ ਕੁਛ ਨਹੀਂ ਕੀਤਾ, ਅਸੀਂ ਕੱਖ ਨਹੀਂ ਕੀਤਾ, ਪਰ ਵੀਡੀਓ ਹੈ ਜਿਹੜੀ ਉਹ ਬੋਲਦੀ ਪਈ ਆ ਕਿ ਕੁਛ ਨਾ ਕੁਛ ਤਾਂ ਲੱਲਾ ਹੋਇਆ ਉੱਥੇ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉੱਥੇ ਕੱਖ ਨਹੀਂ ਹੋਇਆ। ਦੂਜੀ ਗੱਲ ਆ ਕਿ ਕਪਿਲ ਮਿਸ਼ਰਾ ਡਰਾਮੇਬਾਜ਼ ਆ ਸਿਰੇ ਦਾ, ਉਹ ਬਾਹਰ ਆ ਕੇ ਰੋਣ ਲੱਗ ਪਿਆ। ਉਹ ਕਹਿੰਦਾ ਵੇਖੋ ਜੀ ਤੁਸੀਂ ਇਹ ਦੇਖਿਆ, ਗਲ ਘੁੱਟ ਕੇ ਮੈਨੂੰ ਤੇ ਮਾਰ ਦੇਣ ਲੱਗੇ ਸੀ, ਤੇ ਕਹਿੰਦਾ ਮਨੀਸ਼ ਸਿਸੋਦੀਆ ਨੇ ਇਸ਼ਾਰਾ ਕੀਤਾ, ਐਲੀ ਕਰਕੇ ਮੈਨੂੰ ਪੈ ਨਿਕਲੇ ਆ, ਤੇ ਜਦੋਂ ਕਹਿੰਦਾ ਮੈਨੂੰ ਕੁੱਟਿਆ ਜਾ ਰਿਹਾ ਸੀ ਤੇ ਮੇਰਾ ਸਾਬਕਾ ਦੋਸਤ ਜਿਹੜਾ ਸੀ ਅਰਵਿੰਦ ਕੇਜਰੀਵਾਲ ਉਹ ਹੱਸਦਾ ਪਿਆ ਸੀ, ਦੰਦ ਕੱਢਦਾ ਪਿਆ ਸੀ, ਕੋਈ ਬੰਦਿਆਂ ਵਾਲੀ ਗੱਲ ਆ। ਇੰਨੀ ਗੱਲ ਕਹਿੰਦਾ ਤੇ ਰੋ ਪਿਆ। ਕਪਿਲ ਮਿਸ਼ਰਾ ਫਿਰ ਨਾਲ ਇਹ ਵੀ ਕਹਿ ਗਿਆ 2-4 ਦਿਨਾਂ ਨੂੰ ਮੈਂ ਹੋਰ ਖੁਲਾਸੇ ਲੈ ਕੇ ਆਊਂਗਾ। ਉਹ ਜਿਵੇਂ ਕੋਈ ਐਪੀਸੋਡ ਚੱਲਦਾ ਹੋਵੇ ਤੇ ਐਂਡ ਦੇ ਵਿੱਚ ਸਸਪੈਂਸ ਰੱਖ ਕੇ ਉਹ ਕਹਿ ਜਾਂਦੇ ਜੀ ਹਾਂਜੀ ਹੁਣ ਅਗਲੀ ਵਾਰੀ ਫਿਰ ਬਾਕੀ ਅਗਲੀ ਕਿਸ਼ਤ 'ਚ। ਸੋ ਉਹ ਹੁਣ ਬਾਕੀ ਅਗਲੀ ਕਿਸ਼ਤ 'ਚ ਕੀ ਲਿਆਉਂਦਾ ਉਹ ਤੇ ਸਮਾਂ ਦੱਸੂਗਾ। ਪਰ ਜਿਸ ਤਰੀਕੇ ਨਾਲ ਰੋਂਦਾ ਪਿਆ ਸੀ ਕਪਿਲ ਮਿਸ਼ਰਾ, ਉਹਨੂੰ ਚੇਤੇ ਕਰਨਾ ਚਾਹੀਦਾ ਕਿ ਜਦੋਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਮੈਂਬਰ ਹੁੰਦੇ ਸਨ ਅਸੈਂਬਲੀ ਦੇ, ਉਹਨਾਂ ਨੂੰ ਚੁੱਕ ਕੇ ਬਾਹਰ ਸੁੱਟਿਆ ਜਾਂਦਾ ਹੁੰਦਾ ਸੀ, ਤੇ ਉਦੋਂ ਤੂੰ ਵੀ ਤੇ ਇਸੇ ਤਰ੍ਹਾਂ ਹੀ ਹੱਸਦਾ ਹੁੰਦਾ ਸੀ ਨਾ। ਸੋ ਇਹ ਸਮਾਂ ਇਹਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਅਸੈਂਬਲੀ ਹੈ। ਉਹ ਜਿਵੇਂ ਮਨਵਰ ਰਾਣਾ ਹੈ ਨਾ ਉਰਦੂ ਦਾ ਸ਼ਾਇਰ, ਤੇ ਉਹਨੇ ਆਖਿਆ ਸੀਗਾ ਕਿ ਇਹ ਸੰਸਦ ਹੈ यहाँ भगवान का भी बस नहीं चलता, ਇਹ ਅਸੈਂਬਲੀ ਹੈ, ਇੱਥੇ ਰੱਬ ਦਾ ਵੀ ਬਸ ਨਹੀਂ ਚੱਲਦਾ। ਪਰ ਜੋ ਹੋਇਆ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਉੱਥੇ MLA ਜਿਹੜੇ ਇਸ ਧੱਕਾ ਮੁੱਕੀ 'ਚ ਸ਼ਾਮਲ ਸੀ ਉਹਨੇ ਚੰਗਾ ਨਹੀਂ ਕੀਤਾ ਜੀ। ਕਿਉਂਕਿ ਦੇਖੋ ਜੇ ਤੁਸੀਂ ਕਹਿੰਦੇ ਹੋ ਕਿ ਅਰਵਿੰਦ ਕੇਜਰੀਵਾਲ ਦੇ ਜੁੱਤੀ ਵੱਜੀ ਉਹ ਗਲਤ ਆ, ਵਿਰੋਧ ਕਰਨ ਦਾ ਢੰਗ ਗਲਤ ਆ। ਜੇ ਮਨੀਸ਼ ਸਿਸੋਦੀਆ ਤੇ ਸ਼ਾਹੀ ਪਾਈ ਜਾਂਦੀ ਹੈ, ਤੁਸੀਂ ਕਹਿੰਦੇ ਹੋ ਉਹ ਵਿਰੋਧ ਕਰਨ ਦਾ ਗਲਤ ਢੰਗ ਆ। ਠੀਕ ਆ, ਕਪਿਲ ਮਿਸ਼ਰਾ ਨੇ ਜੇ ਕੋਈ ਉੱਥੇ ਹਾਊਸ ਦਾ ਨਿਯਮ ਕਾਇਦਾ ਤੋੜਿਆ, ਉੱਥੇ ਮਾਰਸ਼ਲ ਸੀ, ਉਹ ਚੁੱਕ ਕੇ ਬਾਹਰ ਸੁੱਟ ਆਉਂਦੇ। ਪਰ ਜਿਸ ਤਰੀਕੇ ਦੇ ਨਾਲ ਵੀਡੀਓ 'ਚ ਇਹਨਾਂ ਦੇ MLA ਸਾਹਮਣੇ ਆਏ ਆ ਹੌਲਾ ਪਾਉਂਦੇ, ਉਹ ਨਹੀਂ ਸੀ ਆਉਣਾ ਚਾਹੀਦੇ। ਔਰ ਮੇਰੇ ਖਿਆਲ ਦੇ ਨਾਲ ਕਿਉਂਕਿ ਦਿੱਲੀ ਇੱਕ ਪੜ੍ਹਿਆ ਲਿਖਿਆ ਸੂਬਾ ਹੈ, ਉਸ ਅਰਧ ਸੂਬਾ ਕਹਿ ਲਓ, ਅੱਧਾ ਜਿਹਾ ਸੂਬਾ ਤੇ ਹੈਗਾ ਹੀ ਆ, ਪਰ ਉਸ ਵੋਟਰ ਦੀ ਜਿਹੜਾ ਦਿੱਲੀ ਦਾ ਵੋਟਰ ਹੈ ਉਹਦੀ ਮਾਨਸਿਕਤਾ ਜਿਹੜੀ ਉਹ ਹੋਰ ਤਰ੍ਹਾਂ ਦੀ ਹੈ। ਮੈਨੂੰ ਲੱਗਦਾ ਕਿ ਇਹਨਾਂ ਨੇ ਗਲਤੀ ਕੀਤੀ ਹੈ। ਜਿਹੜੀ ਖੇਡ ਰਹਿੰਦੀ ਹੁੰਦੀ ਹੈ ਉਹ ਖੇਡ ਨਾ ਖਰਾਬ ਕਰ ਦੇਣ। ਇਹਨਾਂ ਨੂੰ ਇਹੋ ਜਿਹੀਆਂ ਗਲਤੀਆਂ ਤੋਂ ਬਚਣਾ ਚਾਹੀਦਾ ਹੈ। ਉਂਝ ਜੋ ਉੱਥੇ ਅਸੈਂਬਲੀ 'ਚ ਹੋਇਆ ਬਹੁਤ ਹੀ ਸ਼ਰਮਨਾਕ ਹੋਇਆ। ਜੀ ਜੀ ਮਿੰਟੂ ਜੀ, ਅਗਲੀ ਗੱਲ ਕਰੀਏ, ਨੋਟਬੰਦੀ ਦਾ ਅਸਲ ਨਤੀਜਾ ਆਖਰ ਕਿਤੇ ਸਾਹਮਣੇ ਆ ਹੀ ਗਿਆ। ਚੌਥੀ ਤਿਮਾਹੀ ਦੇ ਵਿੱਚ GDP ਡਿੱਗੀ। ਦੇਖੋ ਇਹ ਸੱਚ ਆ ਹੀ ਜਾਣਾ ਸੀ ਰਾਜਕਰਮਵੀਰ ਸਿੰਘ ਜੀ। ਅਸਲ ਦੇ ਵਿੱਚ ਇਹਨਾਂ ਨੇ ਚਲਾਕੀ ਕੀਤੀ। ਇਹਨਾਂ ਨੇ ਜਿਹੜੀਆਂ ਪਹਿਲੀਆਂ 3 ਤਿਮਾਹੀਆਂ ਸਨ, ਮਤਲਬ ਕਿ ਅਕਤੂਬਰ, ਨਵੰਬਰ, ਦਸੰਬਰ ਜੀ, ਉਸ ਤੀਜੀ ਤਿਮਾਹੀ ਦੀ ਜਿਹੜੇ 3 ਮਹੀਨੇ ਸੀ ਉਹਦਾ ਤੇ ਅੰਕੜਾ ਪੇਸ਼ ਕਰ ਦਿੱਤਾ। ਚੌਥੀ ਤਿਮਾਹੀ ਦਾ ਅੰਕੜਾ ਰੋਕ ਲਿਆ। ਉੱਥੇ ਕੱਲ ਨੂੰ ਹੋਰ 2 ਘੰਟਿਆਂ ਨੂੰ ਭਾਰਤ ਦੇ ਵਿੱਚ 6ਵਾਂ ਮਹੀਨਾ ਚੜ ਜਾਣਾ ਜੀ। ਜਿਹੜੀ ਤੀਜੇ ਮਹੀਨੇ ਦੇ ਮਾਰਚ ਮਹੀਨੇ ਤੱਕ ਦੀ ਤਿਮਾਹੀ ਦੀ GDP ਸਾਹਮਣੇ ਆਉਣੀ ਚਾਹੀਦੀ ਸੀ। ਇਹ ਅੰਕੜਾ ਰੋਕਿਆ ਗਿਆ। ਰੋਕਿਆ ਕਿਉਂ ਗਿਆ? ਕਿਉਂਕਿ ਇਹਨਾਂ ਨੇ GDP ਮਾਪਣ ਵਾਲਾ ਪੈਰਾਮੀਟਰ ਸੀ ਜਿਹੜਾ ਉਹ ਚੇਂਜ ਕਰ ਦਿੱਤਾ। ਇਹ ਹੁਣ ਬਾਜ਼ਾਰੂ ਰੇਟ ਦੇ ਹਿਸਾਬ ਨਾਲ ਕੈਲਕੂਲੇਟ ਕਰਕੇ GDP ਤੈਅ ਕਰਦੇ ਪਏ ਆ। ਔਰ ਇਹਨਾਂ ਨੇ ਉਹ ਹੇਰਾਫੇਰੀ ਦਾ ਰਸਤਾ ਅਪਣਾ ਕੇ ਵੀ ਜਿਹੜਾ ਅੰਕੜਾ ਪੇਸ਼ ਕੀਤਾ, ਉਹ ਅੰਕੜਾ ਨੋਟਬੰਦੀ ਦੀ ਸਾਰੀ ਗੁੱਥੀ ਹੈ ਜਿਹੜੀ ਸੁਲਝਾ ਗਿਆ। ਅਸਲ ਦੇ ਵਿੱਚ ਕਹਾਣੀ ਕੀ ਵਾਪਰੀ, ਇਹਨਾਂ ਨੇ ਜਿਹੜਾ ਅੱਜ ਉਸ ਤਿਮਾਹੀ ਦਾ ਜਿਹੜੀ ਅੰਤਲੀ ਤਿਮਾਹੀ ਹੈ ਫਾਈਨੈਂਸ਼ੀਅਲ ਈਅਰ 2016-17 ਦੀ, ਉਸ ਤਿਮਾਹੀ ਦਾ ਜਿਹੜਾ ਅੰਕੜਾ ਪੇਸ਼ ਕੀਤਾ, ਉਸ ਅੰਕੜੇ ਦੇ ਅਨੁਸਾਰ ਇਸ ਤਿਮਾਹੀ ਦੀ ਜਿਹੜੀ GDP ਰਹੀ ਹੈ ਉਹ ਰਹੀ ਹੈ 6.1%। ਮਤਲਬ ਜਿਹੜੀ ਪਿਛਲੀ ਤਿਮਾਹੀ ਸੀ ਅਕਤੂਬਰ, ਨਵੰਬਰ, ਦਸੰਬਰ ਤੱਕ, ਉਹ ਸੀਗੀ 7%। ਤੇ 7% ਦੇ ਮੁਕਾਬਲੇ ਕਿਉਂਕਿ ਨਵੰਬਰ ਦੇ ਵਿੱਚ ਆ ਕੇ ਨੋਟਬੰਦੀ ਹੋਈ ਆ, ਤੇ ਨੋਟਬੰਦੀ ਤੋਂ ਬਾਅਦ ਦਾ ਜਿਹੜਾ ਅਸਰ ਪੈਣਾ ਸੀ ਉਹ ਇਸ ਤਿਮਾਹੀ 'ਚ ਹੀ ਪੈਣਾ ਸੀਗਾ।
ਸੋ ਇਸ ਤਿਮਾਹੀ ਦਾ ਅੰਕੜਾ ਇਸੇ ਕਰਕੇ ਰੋਕਿਆ ਗਿਆ ਕਿ ਇਸ ਅੰਕੜੇ ਦੇ ਵਿੱਚ ਜੋ ਨੁਕਸਾਨ ਆ ਉਹਦੀ ਭਰਪਾਈ ਕੀਤੀ ਜਾਵੇ। ਬਥੇਰਾ ਵੈਲਫੇਅਰ ਇਹਨਾਂ ਨੇ ਕੀਤਾ, ਪਰ ਬਾਵਜੂਦ ਇਸ ਦੇ ਜਿਹੜੀ ਅਕਤੂਬਰ, ਨਵੰਬਰ, ਦਸੰਬਰ ਤੱਕ ਦੀ ਜਿਹੜੀ GDP ਗਰੋਥ ਸੀਗੀ ਉਹਦੇ ਨਾਲੋਂ ਇਹ ਗਰੋਥ ਕਿਤੇ ਘੱਟ ਆ। ਹਾਲਾਂਕਿ ਇਹਨਾਂ ਨੇ ਪੈਰਾਮੀਟਰ ਚੇਂਜ ਕੀਤਾ। ਜੇ ਪੈਰਾਮੀਟਰ ਚੇਂਜ ਨਾ ਕਰਦੇ, ਜਿੱਥੋਂ ਤੱਕ ਅੰਦਾਜ਼ਾ ਹੈ ਕਿ ਇਹਨਾਂ ਦੀ GDP ਉਹ ਰਹਿ ਜਾਣੀ ਸੀ 3 ਤੇ 4 ਦੇ ਸਨ ਦੇ ਵਿੱਚ, ਪਰ ਇਹਨਾਂ ਨੇ ਬਦਲ ਕੇ ਚਲੋ 6.1 ਕਰ ਲਈ ਆ। ਖਿੱਚ ਹੋਈ ਆ, ਵੈਸੇ ਹੋਰ ਕੋਈ ਹਾਲ ਨਹੀਂ ਹੈਗਾ। ਉਸ ਤਰ੍ਹਾਂ ਜਿਹੜਾ ਅਨੁਮਾਨ ਲੱਗਿਆ 2016-17 ਦਾ ਉਹ 7.1% ਸੀਗਾ। ਸੋ ਉਸ ਅਨੁਮਾਨ ਦੇ ਤਹਿਤ ਇਹ ਜਿਹੜੀ GDP ਆ ਉਹ ਲਿਆਂਦੀ ਗਈ ਆ। ਜੇ ਉਸ ਤਰ੍ਹਾਂ ਆਪਾਂ 2015-16 ਦੀ ਗੱਲ ਕਰ ਲਈਏ ਰਾਜਕਰਨਵੀਰ ਸਿੰਘ ਜੀ, ਉਸ ਮੁਕਾਬਲੇ ਇਹ GDP ਬਹੁਤ ਘੱਟ ਆ, ਕਿਉਂਕਿ 2015-16 ਦੀ ਜਿਹੜੀ GDP ਸੀਗੀ ਉਹ 8% ਦਾ ਵਿਕਾਸ ਦਰ ਸੀ ਉਹਦਾ। ਸੋ ਦੂਜੀਆਂ ਵੀ ਕੁਛ ਜਿਹੜੀਆਂ ਅੰਕੜੇ ਵਾਲੀਆਂ ਕਹਾਣੀਆਂ ਉਹ ਸਾਹਮਣੇ ਆਈਆਂ ਨੋਟਬੰਦੀ ਦੇ ਦੌਰਾਨ ਇਸ ਤਿਮਾਹੀ ਦੇ ਵਿੱਚ। ਜਿੱਦਾਂ ਜਿਹੜੀ ਇੱਕ ਹੁੰਦੀ ਹੈ ਗ੍ਰਾਸ ਵੈਲਿਊ ਐਡਿਡ, ਉਹਦੇ ਵਿੱਚ ਵੀ ਗਿਰਾਵਟ ਜਿਹੜੀ ਦਰਜ ਕੀਤੀ ਗਈ ਹੈ। ਉਹ ਪਹਿਲੀ ਤਿਮਾਹੀ ਦੇ ਵਿੱਚ ਜਾਨੀ ਤੀਜੀ ਤਿਮਾਹੀ ਦੇ ਵਿੱਚ 7.9% ਸੀ ਤੇ ਹੁਣ ਘੱਟ ਕੇ ਉਹ ਰਹਿ ਗਈ ਆ 6.6%। ਹਾਲਾਂਕਿ ਇਸ ਤਿਮਾਹੀ ਦੇ ਵਿੱਚ ਇੱਕ ਚੀਜ਼ ਜਿਹੜੀ ਉਹ ਪੋਜ਼ਿਟਿਵ ਹੈ ਸਰਕਾਰ ਲਈ, ਉਹ ਇਹ ਹੈ ਕਿ ਜਿਹੜੀ ਖੇਤੀ ਵਿਕਾਸ ਦਰ ਆ ਉਹ 1.5% ਤੋਂ ਵੱਧ ਕੇ 5.25% ਹੋ ਗਈ ਹੈ। ਉਹਦੀ ਛਾਲ ਚੰਗੀ ਵੱਜੀ ਆ। ਪਰ ਮੈਨੂਫੈਕਚਰਿੰਗ ਸੈਕਟਰ ਦੀ ਜਿਹੜੀ ਗਰੋਥ ਸੀ ਉਹ 12.7% ਤੋਂ ਘੱਟ ਕੇ ਨੋਟਬੰਦੀ ਦੇ ਦੌਰਾਨ ਮਹਿਜ਼ 5.3% ਰਹਿ ਗਈ। ਇਸੇ ਤਰ੍ਹਾਂ ਸਾਲ 2017 ਦੀ ਚੌਥੀ ਤਿਮਾਹੀ ਦੇ ਵਿੱਚ ਜਿਹੜੀ ਮਾਈਨਿੰਗ ਸੈਕਟਰ ਦੀ ਗਰੋਥ ਸੀ ਉਹ 10.5% ਤੋਂ ਘੱਟ ਕੇ ਮਹਿਜ਼ 6.5% ਰਹਿ ਗਈ। ਤੇ ਇਸੇ ਹੀ ਸਮੇਂ ਦੇ ਦੌਰਾਨ ਜਿਹੜੀ ਕੰਸਟਰਕਸ਼ਨ ਸੈਕਟਰ ਦੀ ਗਰੋਥ ਸੀ ਉਹ 6% ਤੋਂ ਘੱਟ ਕੇ -3.7% ਚਲੀ ਗਈ, ਕਿਉਂਕਿ ਕੰਸਟਰਕਸ਼ਨ ਦਾ ਸਿੱਧਾ ਭਾਵ ਹੈ ਲੇਬਰ ਦੇ ਨਾਲ ਇਹ ਜੁੜਿਆ ਪੈਂਦਾ, ਜਿੱਥੇ ਅਸਥਾਈ ਕੰਮ ਮਿਲਦਾ ਮਜ਼ਦੂਰਾਂ ਨੂੰ। ਇਹਦਾ ਮਤਲਬ ਆ ਕਿ ਉਸਾਰੀ ਦੇ ਕੰਮਾਂ ਦੇ ਵਿੱਚ ਨੋਟਬੰਦੀ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ। ਔਰ ਇਸੇ ਹੀ ਕਰਕੇ ਲੋਕ ਕਹਿੰਦੇ ਸਨ ਕਿ ਬਹੁਤ ਸਾਰੇ ਰੁਜ਼ਗਾਰ ਦਾ ਉਜਾੜਾ ਹੋਇਆ। ਔਰ ਮਾਹਰ ਮੰਨਦੇ ਆ ਕਿ ਘੱਟੋ ਘੱਟ 4-5 ਲੱਖ ਬੰਦਾ ਜਿਹੜਾ ਉਸ ਨੋਟਬੰਦੀ ਦੇ ਕਾਲ ਦੇ ਦੌਰਾਨ, ਉਸ ਸਮੇਂ ਦੇ ਦੌਰਾਨ ਬੇਰੁਜ਼ਗਾਰ ਹੋਇਆ। ਸੋ ਇਹ ਨੋਟਬੰਦੀ ਦਾ ਥੋੜਾ ਜਿਹਾ ਸੱਚ ਸਾਹਮਣੇ ਆਇਆ, ਪਰ ਪੂਰੇ ਤੌਰ ਤੇ ਜੇ ਸੱਚ ਸਾਹਮਣੇ ਲਿਆਉਣਾ ਹੋਵੇ ਤੇ ਫਿਰ ਨਰਿੰਦਰ ਮੋਦੀ ਸਾਹਿਬ ਨੂੰ ਹਿਸਾਬ ਕਿਤਾਬ ਜਿਹੜੀ ਵਹੀ ਬੈਠੀ ਆ ਉਹ ਚੁੱਕ ਕੇ ਲੋਕਾਂ ਦੇ ਵਿੱਚ ਆ ਜਾਣਾ ਚਾਹੀਦਾ। ਇਹ ਦੱਸਣਾ ਚਾਹੀਦਾ ਹੈ ਕਿ ਕੁੱਲ ਨੁਕਸਾਨ ਕਿੰਨਾ ਹੋਇਆ ਤੇ ਇਹਦੇ ਚੋਂ ਖੱਟਿਆ ਕੀ ਇਸ ਮੁਲਕ ਨੇ। ਸਭ ਤੋਂ ਵੱਡੀ ਗੱਲ ਆ ਕਿ ਨੁਕਸਾਨ ਦਾ ਤੇ ਚਲੋ ਹੁਣ ਪਤਾ ਲੱਗ ਹੀ ਗਿਆ। ਇਹਨਾਂ ਅੰਕੜਿਆਂ ਨੇ ਥੋੜੀ ਬਹੁਤ ਕਹਾਣੀ ਹੈ ਜਿਹੜੀ ਬਿਆਨ ਕਰ ਦਿੱਤੀ। ਦੱਸਣਾ ਇਹ ਦੇਸ਼ ਨੂੰ ਚਾਹੀਦਾ ਹੈ ਕਿ ਭਾਈ ਸਾਨੂੰ ਫਾਇਦਾ ਕਿੰਨਾ ਹੋਇਆ। ਪਰ ਉਹ ਜਿਵੇਂ ਆਂਦੇ ਹੁੰਦੇ ਆ ਨਾ, ਕਹਾਣੀ ਲਿਖਤੇ ਹੋਏ, ਦਾਸਤਾਂ ਸੁਣਾਤੇ ਹੋਏ, ਉਹ ਸੋ ਗਿਆ ਹੈ ਮੁਝੇ ख्वाब से जगाते हुए। ਉਹ ਸਾਡਾ ਪ੍ਰਧਾਨ ਮੰਤਰੀ ਲੋਕਾਂ ਨੂੰ ਖਾਬ ਤੋਂ ਜਗਾ ਕੇ ਆਪ ਸੌਂ ਗਿਆ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਖਤਰਨਾਕ ਆંકੜਾ ਭਾਰਤ ਵਿੱਚ ਹਰ ਸਾਲ ਬੀੜੀ ਨਾਲ 6 ਲੱਖ ਮੌਤਾਂ। ਅੱਜ ਤੰਬਾਕੂ ਵਿਰੋਧੀ ਦਿਹਾੜਾ ਵੀ ਹੈ ਰਾਜਕਰਨਵੀਰ ਸਿੰਘ ਜੀ। ਔਰ ਸੰਸਾਰ ਦੇ ਵਿੱਚ ਇੱਕ ਬਹੁਤ ਵੱਡਾ ਅੰਕੜਾ ਹੈ। ਮੇਰੇ ਖਿਆਲ ਦੇ ਨਾਲ ਹਰੇਕ ਸੈਕਿੰਡ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ, ਪੂਰੇ ਆਲਮ ਦੇ ਵਿੱਚ 6 ਮੌਤਾਂ ਹੁੰਦੀਆਂ ਤੰਬਾਕੂ ਦੇ ਕਾਰਨ। ਹਾਲਾਂਕਿ ਮੈਨੂੰ ਪੱਕਾ ਨਹੀਂ, ਪਰ ਮੈਂ ਇੱਕ ਵਾਰੀ ਕਿਉਂਕਿ ਵਿਸ਼ਵ ਤੰਬਾਕੂ ਦਿਹਾੜੇ ਤੇ ਪਿਛਲੀ ਵਾਰੀ ਸ਼ਾਇਦ ਇੱਕ ਰਿਪੋਰਟ ਪੜ੍ਹੀ ਸੀ, ਉਹਦੇ 'ਚ ਇਹ ਅੰਕੜਾ ਦਰਜ ਸੀ। ਪਰ ਜਿਹੜਾ ਆਹ ਅੰਕੜਾ ਤੁਸੀਂ ਬੀੜੀ ਵਾਲਾ ਦੱਸਿਆ ਕਿਹੜਾ ਛੋਟਾ, ਇਹ ਕਿਹੜਾ ਘੱਟ ਖਤਰਨਾਕ ਆ। ਇੱਕ ਮੁਲਕ ਦੇ ਵਿੱਚ ਇੰਨੀਆਂ ਜ਼ਿਆਦਾ ਮੌਤਾਂ, ਔਰ ਉਹਨਾਂ ਮੌਤਾਂ ਦਾ ਸਿਲਸਿਲਾ ਜਾਂ ਉਹਨਾਂ ਮੌਤਾਂ ਦੀ ਗਿਣਤੀ ਹੈ ਜਿਹੜੀ ਉਹ ਰੁਕ ਨਹੀਂ ਰਹੀ। ਇਹ ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਹੈ ਭਾਰਤ ਦੀ। ਔਰ ਇਹ ਘੱਟ ਵੀ ਨਹੀਂ ਰਹੀ, ਇਹਨੂੰ ਘਟਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਜਾ ਰਹੀ। ਸੋ 6 ਲੱਖ ਮੌਤਾਂ ਇਕੱਲੇ ਬੀੜੀ ਪੀਣ ਵਾਲੀ, ਤੇ ਜੇ ਦੂਸਰੇ ਤੰਬਾਕੂ ਉਤਪਾਦ ਜਿਹੜੇ ਲੋਕੀ ਯੂਜ਼ ਕਰਦੇ ਜੇ ਉਹਨਾਂ ਨੂੰ ਰਲਾ ਲਈਏ ਤੇ ਇਹ ਅੰਕੜਾ ਰਾਜਕਰਨਵੀਰ ਸਿੰਘ ਜੀ ਕਿਤੇ ਨਾ ਕਿਤੇ ਚਲੇ ਜਾਣਾ ਹੈ। ਪਰ ਇਹਦੇ 'ਚ ਇਹ ਆ ਕਿ ਕੁੱਲ 12 ਲੱਖ ਜਿਹੜੇ ਬੰਦੇ ਮਰਦੇ ਆ ਤੰਬਾਕੂ ਵਰਤਦੇ ਇੱਕ ਸਾਲ ਦੇ ਵਿੱਚ, ਉਹਦੇ 'ਚੋਂ ਇਕੱਲੇ ਅੱਧੇ ਬੀੜੀ ਪੀਣ ਕਰਕੇ ਮਰਦੇ ਆ। ਔਰ ਬੀੜੀ ਕੌਣ ਪੀਂਦਾ ਜ਼ਿਆਦਾ? ਇੱਕ ਸਿਗਰਟ 50-70 ਰੁਪਈਆਂ ਦੀ ਹੈ, ਉਹਨੂੰ ਪੀਵੇਗਾ ਅਮੀਰ ਆਦਮੀ। ਤੇ ਇੱਕ ਬੰਡਲ ਬੀੜੀ ਦਾ ਜਿਹਦੇ 'ਚ 25-30 ਬੀੜੀਆਂ ਹੁੰਦੀਆਂ ਉਹ 50-70 ਰੁਪਈਆਂ 'ਚ ਆ ਜਾਂਦੀ। ਸੋ
ਪੀੜੀ ਕਹਿੰਦੇ ਆ ਗਰੀਬ, ਔਰ ਗਰੀਬ ਇਹਦੇ ਚ ਮਰ ਰਹੇ ਆ। ਫਿਰ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ 6 ਲੱਖ ਹੈ ਜਿਹੜਾ, ਉਹਦੇ ਚ ਬਹੁਤੇ ਮਰਨ ਵਾਲੇ ਆ ਜਿਹੜੇ ਗਰੀਬ ਨੇ, ਕਿਉਂਕਿ ਗਰੀਬ ਤਬਕਾ ਬੀੜੀ ਜ਼ਿਆਦਾ ਪੀਂਦਾ ਹੈ। ਸੋ ਇੱਥੇ ਸਾਡੀ ਸਰਕਾਰ ਨੂੰ ਕੁਛ ਨਾ ਕੁਛ ਸੋਚਣਾ ਚਾਹੀਦਾ ਹੈ ਕਿ ਇਸ ਸਾਰੇ ਤੰਬਾਕੂ ਦੇ ਜਿਹੜੇ ਉਤਪਾਦ ਆ, ਇਹ ਸਾਰੇ ਉਤਪਾਦਾਂ ਨੂੰ ਕਿਸ ਤਰ੍ਹਾਂ ਅਸੀਂ ਵਰਤਣ ਤੋਂ ਘਟਾਈਏ, ਕਿਸ ਤਰ੍ਹਾਂ ਅਸੀਂ ਇਹਨਾਂ ਦੀ ਵਰਤੋਂ ਆ ਜਿਹੜੀ ਘੱਟ ਕਰਕੇ ਲੋਕਾਂ ਨੂੰ ਅਵੇਅਰ ਕਰੀਏ। ਪਰ ਸਰਕਾਰਾਂ ਕੀ ਕਰਦੀਆਂ? ਸਾਡੇ ਇੱਥੋਂ ਦੀ ਸਰਕਾਰ ਨੇ, ਜਿਹੜੀ ਪਿਛਲੀ ਸਰਕਾਰ ਸੀ, ਉਹਨੇ ਇੱਕ ਵਾਰੀ ਕੀ ਕੀਤਾ ਕਿ ਤੰਬਾਕੂ ਤੇ ਟੈਕਸ ਸੀ ਜਿਹੜਾ ਉਹ 21% ਤੋਂ ਵਧਾ ਕੇ 54% ਕਰ ਦਿੱਤਾ। ਔਰ ਰਾਜ ਕਰਨਵੀਰ ਸਿੰਘ ਜੀ ਦੂਜੇ ਦਿਨ ਇੱਥੋਂ ਦੀਆਂ ਤੰਬਾਕੂ ਕੰਪਨੀਆਂ ਨੇ ਇੱਥੋਂ ਕਿਹਾ ਚੰਗਾ ਸਰਦਾਰ ਸਾਹਿਬ ਸਤਿ ਸ੍ਰੀ ਅਕਾਲ, ਅਸੀਂ ਚੱਲੇ ਆ ਜੀ, ਤੁਸੀਂ ਆਪਣਾ ਬਾਜ਼ਾਰ ਸੰਭੋ, ਆਪਣਾ ਮਾਲ ਵੇਚੋ। ਇਹਨਾਂ ਨੇ ਹੱਥ ਜੋੜ ਕੇ ਤੁਰੀਆਂ ਜਾਂਦੀਆਂ ਕੰਪਨੀਆਂ ਸਟੇਸ਼ਨਾਂ ਤੋਂ ਮੋੜੀਆਂ ਕਿ ਮੁੜ ਕੇ ਆ ਜਾਓ, ਅਸੀਂ ਟੈਕਸ ਹੈ ਜਿਹੜਾ ਘਟਾ ਦਿੰਦੇ ਹਾਂ। ਤੇ ਦੂਜੇ ਤੀਜੇ ਦਿਨ ਫੈਸਲਾ ਇਹ ਆ ਗਿਆ ਸੀ ਕਿ ਟੈਕਸ ਹੈ ਜਿਹੜਾ ਵਾਧਾ ਟੈਕਸ ਦਾ ਉਹ ਵਾਪਸ ਲਿਆ ਜਾਂਦਾ ਹੈ। ਇਕੱਲਾ ਵਾਪਸ ਹੀ ਨਹੀਂ ਸੀ ਲਿਆ ਜਾਂਦਾ, 21 ਤੋਂ 54% ਕੀਤਾ ਟੈਕਸ ਘਟਾ ਕੇ 54 ਤੋਂ 21 ਨਹੀਂ 21 ਤੋਂ 18% ਕਰ ਦਿੱਤਾ ਗਿਆ ਕਿ ਆ ਬਾਜ਼ਾਰ ਖੁੱਲਾ ਹੈ, ਖੁੱਲੇ ਖੇਡੇ ਚਲੋ, ਖੁੱਲੇ ਖੇਡੇ ਚਲੋ। ਆ ਜਿਹੜਾ ਇਹਨਾਂ ਨੇ ਇੱਕ ਇੱਥੇ ਉਦਯੋਗਪਤੀਆਂ ਦਾ ਸਮਿਟ ਕਰਵਾਇਆ ਸੀਗਾ ਸੁਖਬੀਰ ਸਿੰਘ ਬਾਦਲ ਨੇ ਮੋਹਾਲੀ 'ਚ, ਤੁਹਾਨੂੰ ਯਾਦ ਹੋਣਾ, ਤੇ ਉਹਦੀ ਜਿਹੜੀ ਸਪਾਂਸਰ ਸੀ ਸਭ ਤੋਂ ਵੱਡੀ ਕੰਪਨੀ ਉਹ ਕਿਹੜੀ ਸੀ? ਉਹ ITC ਸੀ, ITC ਇੰਡੀਅਨ ਟਬੈਕੋ ਕੰਪਨੀ। ਉਹ ਤੰਬਾਕੂ ਉਤਪਾਦ ਦੀ ਕੰਪਨੀ ਸਪਾਂਸਰ ਕਰ ਰਹੀ ਸੀਗੀ। ਔਰ ਇਸ ਤੋਂ ਵੀ ਜੇ ਅੱਗੇ ਚਲੀਏ, 2014-15 ਦੇ ਵਿੱਚ ਖੁਦ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲੀ ਦਲ ਤੇ ਦੋਸ਼ ਲੱਗਾ ਸੀਗਾ ਕਿ ਦੇਸ਼ ਦੀਆਂ ਚੋਟੀ ਦੀਆਂ 2-3 ਕੰਪਨੀਆਂ ਨੇ ਔਰ ਜਿਹੜੀਆਂ ਤੰਬਾਕੂ ਉਤਪਾਦ ਬਣਾਉਂਦੀਆਂ, ਉਹਨਾਂ ਨੇ ਇਹਨਾਂ ਨੂੰ ਚੰਦਾ ਦਿੱਤਾ ਹੋਇਆ। ਇੱਕ ਪਾਸੇ ਪੰਥਕ ਅਕਾਲੀ ਦਲ, ਦੂਜੇ ਪਾਸੇ ਤੰਬਾਕੂ ਕੰਪਨੀ ਵਾਲੇ ਤੇ ਚੰਦਾ। ਤੇ ਫਿਰ ਇਹਨਾਂ ਨੇ ਸਫਾਈ ਦੇਤੀ ਸੀ, ਉਹ ਕਹਿੰਦੇ ਜੀ ਹੁਣ ਅਸੀਂ ਕਿਹਦਾ ਪਤਾ ਕਰਦੇ ਫਿਰੀਏ ਕਿ ਅਗਲਾ ਕਿਹੜਾ ਧੰਦਾ ਕਰਦਾ। ਉਹ ਇਹਨਾਂ ਦੀ ਗੱਲ ਸਹੀ ਹੈ, ਪਰ ਇੱਕ ਚੀਜ਼ ਹੋਰ ਵੀ ਹੈ, ਇੱਥੇ ਭਾਰਤ ਦੇ ਵਿੱਚ ਇੱਕ ਹੋਰ ਵੀ ਦੋ ਧਾਰੀ ਖੇਡ ਖੇਡੀ ਜਾਂਦੀ ਹੈ ਰਾਜ ਕਰਨਵੀਰ ਸਿੰਘ ਜੀ। ਇਹੋ ਹੀ ਕੰਪਨੀਆਂ, ਇਹ ਤੰਬਾਕੂ ਕੰਪਨੀਆਂ ਇੱਧਰੋਂ ਮੌਤ ਵੇਚਦੀਆਂ ਨੇ, ਕੈਂਸਰ ਵੇਚਦੀਆਂ ਨੇ, ਤਬਾਹੀ ਵੇਚਦੀਆਂ ਨੇ, ਤੇ ਦੂਜੇ ਪਾਸੇ ਸਰਕਾਰਾਂ ਨੂੰ ਕਹਿੰਦੀਆਂ ਕਿ ਇਸ ਤਰ੍ਹਾਂ ਕਰੋ, ਫਲਾਣੇ ਸ਼ਹਿਰ ਦੇ ਵਿੱਚ ਜਿਹੜਾ ਵਧੀਆ ਸ਼ਹਿਰ ਆ ਉਹਦੇ ਵਿੱਚ ਸਾਨੂੰ ਥੋੜੀ ਜਿਹੀ ਜ਼ਮੀਨ ਦਿਓ, ਤੁਹਾਡੇ ਇਲਾਕੇ ਦੇ ਵਿੱਚ ਕੈਂਸਰ ਦੀ ਬਹੁਤ ਬਿਮਾਰੀ ਹੈ, ਅਸੀਂ ਮਰੀਜ਼ਾਂ ਦਾ ਇਲਾਜ ਕਰਿਆ ਕਰਾਂਗੇ। ਤੇ ਫਿਰ ਜਿਹੜੀ ਬਹੁਤ ਮਹਿੰਗੀ ਜ਼ਮੀਨ ਹੁੰਦੀ ਹੈ, ਪੌਸ਼ ਇਲਾਕਿਆਂ 'ਚ ਜ਼ਮੀਨ ਹੁੰਦੀ ਹੈ, ਉਹ ਕੌਡੀਆਂ ਦੇ ਭਾਅ ਲੈ ਲਈ ਜਾਂਦੀ ਹੈ। ਉੱਥੇ ਕੈਂਸਰ ਹਸਪਤਾਲ ਉਸਾਰ ਲਿਆ ਜਾਂਦਾ ਹੈ, ਯਾਨੀ ਕੈਂਸਰ ਵੇਚਿਆ ਵੀ ਆਪ ਜਾਂਦਾ ਤੇ ਮੁੜ ਕੇ ਕੈਂਸਰ ਠੀਕ ਵੀ ਆਪ ਕੀਤਾ ਜਾਂਦਾ। ਉਧਰੋਂ ਵੀ ਕਮਾਈ, ਉਧਰੋਂ ਵੀ ਕਮਾਈ, ਤੇ ਸੰਨੇ ਵਾਲੇ ਬੰਦੇ ਦੀ ਤਬਾਹੀ ਹੈ। ਸੋ ਇਹ ਖੇਡ ਆ, ਲੋਕਾਂ ਨੂੰ ਆਪਣੇ ਪੱਧਰ ਤੇ ਜਾਗਰੂਕ ਹੋਣਾ ਚਾਹੀਦਾ। ਸਾਡੇ ਲੋਕ ਹਾਲੇ ਵੀ ਕਹਿੰਦੇ ਸੁਣੇ ਜਾ ਸਕਦੇ ਆ ਕਿ ਜਿਹੜਾ ਪੀਵੇ ਬੀੜੀ ਉਹਨੂੰ ਸੱਪ ਲੜੇ ਨਾ ਕੀੜੀ। ਹੁਣ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਬੇਸ਼ੱਕ ਬੀੜੀ ਪੀਣ ਤੇ ਤੁਹਾਨੂੰ ਸੱਪ ਜਾਂ ਕੀੜੀ ਨਾ ਲੜੇ, ਪਰ ਮੌਤ ਦਾ ਠੂੰਹਾਂ ਜ਼ਰੂਰ ਲੱਗ ਜਾਣਾ ਜੀ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਪਤਨੀ ਦੇ ਦਲਿਤ ਹੋਣ ਦਾ ਪਤਾ ਲੱਗਣ ਤੇ ਨਵੇਂ ਵਿਆਹ ਮੁੰਡੇ ਨੇ ਖੁਦਕੁਸ਼ੀ ਕਰ ਲਈ। ਬੜੀ ਦੁਖਦਾਈ ਖਬਰ ਆਈ ਰਾਜ ਕਰਨਵੀਰ ਸਿੰਘ ਜੀ। 22 ਸਾਲ ਦਾ ਮੁੰਡਾ ਸੀ, ਲਹਿਰਾ ਗਾਗਾ ਪਿੰਡ ਤੋਂ ਇਹ ਘਟਨਾ ਵਾਪਰੀ ਹੈ। ਲਹਿਰਾ ਗਾਗਾ ਦੇ ਨਾਲ ਹੀ ਕੋਈ ਖਾਈ ਪਿੰਡ ਸੀਗਾ, ਉੱਥੋਂ ਦਾ ਮੁੰਡਾ ਸੀ 22 ਸਾਲ ਦਾ, ਔਰ ਇਹਦੀ ਸ਼ਾਦੀ ਹੋਈ 21 ਮਈ ਨੂੰ ਜੀ। ਸ਼ਾਦੀ ਤੋਂ ਬਾਅਦ ਜਿਵੇਂ ਰਸਮ ਹੁੰਦੀ ਆ, ਪਤਨੀ ਜਿਹੜੀ ਨਵਵਿਆਹੁਤਾ ਹੈ ਉਹ ਆਪਣੇ ਪੇਕੇ ਘਰ ਜਾਂਦੀ ਹੈ ਫੇਰਾ ਪਾਉਣ। ਇਹ ਉਹਨੂੰ ਲੈਣ ਗਿਆ, ਉੱਥੇ ਜਾ ਕੇ ਜਦੋਂ ਇਹਨੇ ਵੇਖਿਆ ਜਾਂ ਕਿਸੇ ਤੋਂ ਪੁੱਛਿਆ ਦੱਸਿਆ, ਪਤਾ ਲੱਗਿਆ ਕਿ ਜਿਸ ਲੜਕੀ ਨਾਲ ਇਹਦਾ ਵਿਆਹ ਇਹ ਦੱਸ ਕੇ ਹੋਇਆ ਸੀ ਕਿ ਇਹ ਜੱਟਾਂ ਦੀ ਕੁੜੀ ਹੈ, ਜੱਟਾਂ ਦੀ ਨਹੀਂ, ਇਹ ਦਲਿਤਾਂ ਦੀ ਕੁੜੀ ਹੈ, ਰਵਿਦਾਸੀਆਂ ਦੀ ਕੁੜੀ ਹੈ ਜੀ। ਦੱਸਦੇ ਇਹ ਉੱਥੋਂ ਹਤਾਸ਼ ਹੋ ਕੇ, ਨਿਰਾਸ਼ ਹੋ ਕੇ ਚਲਾ ਆਇਆ, ਉੱਥੋਂ ਤੁਰ ਆਇਆ ਤੇ ਆ ਕੇ ਇਹਨੇ ਆਪਣੇ ਘਰੇ ਸਲਫਾਸ ਪੀ ਲਈ। ਇੱਕ ਖੁਦਕੁਸ਼ੀ ਨੋਟ ਵੀ ਲਿਖਿਆ। ਨੋਟ ਦੇ ਵਿੱਚ ਇਹਨੇ ਇਹ ਲਿਖਿਆ ਕਿ ਜਿਹੜਾ ਫਲਾਣਾ ਵਿਚੋਲਾ ਸੀ ਉਹ ਮੇਰੇ ਨਾਲ ਧੋਖਾ ਕਰ ਗਿਆ। ਆਮ ਤੌਰ ਤੇ ਵਿਚੋਲੇ ਦਾ ਨਾਂ ਵੀ ਇਸੇ ਕਰਕੇ ਰੱਖਿਆ ਗਿਆ ਕਿ ਵਿੱਚ ਓਲਾ, ਤੇ ਇੱਥੇ ਕਹਿੰਦਾ ਕਿ ਇਸ ਵਿਚੋਲੇ ਨੇ ਵਿੱਚ ਓਲਾ ਰੱਖ ਲਿਆ। ਮੈਨੂੰ ਦੱਸਿਆ ਕਿ ਜੱਟਾਂ ਦੀ ਕੁੜੀ ਆ, ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਹ ਰਵਿਦਾਸੀਆਂ ਦੀ ਕੁੜੀ ਆ। ਸੋ ਮੈਂ ਇਸ ਕਰਕੇ ਇਸ ਧੋਖੇ ਤੋਂ ਨਿਰਾਸ਼ ਹੋ ਕੇ ਖੁਦਕੁਸ਼ੀ ਕਰਦਾ ਪਿਆ। ਦੇਖੋ, ਵਿਚੋਲੇ ਦੀ ਗਲਤੀ ਤੇ ਰਾਜ ਕਰਨਵੀਰ ਸਿੰਘ ਜੀ ਨਿਸ਼ਚਿਤ ਤੌਰ ਤੇ ਹੈ ਹੀ ਹੈ। ਉਹਨੂੰ ਕੋਈ ਵੀ ਬੰਦਾ ਜਾਂ ਕੋਈ ਵੀ ਕਾਨੂੰਨ ਮੇਰੇ ਖਿਆਲ ਦੇ ਨਾਲ ਬਰੀ ਨਹੀਂ ਕਰ ਸਕਦਾ। ਪਰ ਜੋ ਇਸ ਮੁੰਡੇ ਨੇ ਕੀਤਾ ਉਹਨੂੰ ਵੀ ਚੰਗਿਆ ਨਹੀਂ ਆਖਿਆ ਜਾ ਸਕਦਾ
ਇੰਤਜ਼ਾਰ ਕਰ ਲੈਣਾ ਚਾਹੀਦਾ ਸੀ, ਦੇਖ ਲੈਣਾ ਚਾਹੀਦਾ ਸੀ। ਕਈ ਵਾਰ ਜੋ ਅਸੀਂ ਕਿਆਸਦੇ ਹਾਂ, ਜੋ ਅਸੀਂ ਕਿਆਸਦੇ ਹਾਂ, ਸਾਨੂੰ ਉਹ ਤੋਂ ਵੱਧ ਮਿਲ ਜਾਂਦਾ ਤੇ ਅਸੀਂ ਜਿੱਤੋਂ ਉਮੀਦ ਰੱਖਦੇ ਹਾਂ ਕਿ ਸਾਨੂੰ ਉਹਨਾਂ ਕੁਛ ਨਹੀਂ ਦੇ ਸਕਦਾ, ਉਹ ਬੰਦਾ ਸਾਨੂੰ ਕਈ ਵਾਰ ਬਹੁਤ ਜ਼ਿਆਦਾ ਉਮੀਦ ਤੋਂ ਦੇ ਜਾਂਦਾ। ਸੋ ਥੋੜੀ ਜਿਹੀ ਇਹਨੂੰ ਜ਼ਿੰਦਗੀ ਜੀ ਕੇ ਵੇਖਣੀ ਚਾਹੀਦੀ ਸੀਗੀ, ਇੰਨੀ ਕਾਹਲੀ ਨਹੀਂ ਸੀ ਕਰਨੀ ਚਾਹੀਦੀ। 22 ਸਾਲ ਦੀ ਉਮਰ ਕੋਈ ਸ਼ਾਇਦ ਮੇਰੇ ਖਿਆਲ ਦੇ ਨਾਲ ਬਹੁਤੀ ਵੱਡੀ ਉਮਰ ਨਹੀਂ ਹੁੰਦੀ, ਪਰਪੱਕ ਉਮਰ ਹੁੰਦੀ ਤੇ ਸ਼ਾਇਦ ਇਹ ਕਦਮ ਚੁੱਕਦਾ ਵੀ ਨਾ, ਪਰ ਸੋਚ ਵੀ ਪਰਪੱਕ ਨਹੀਂ ਲੱਗਦੀ। ਜੇ ਸੋਚ ਪਰਪੱਕ ਹੁੰਦੀ ਤੇ ਇਨਸਾਨੀ ਨਿਗਾਹ ਦੇ ਨਾਲ ਦੇਖਦਾ, ਜਾਤ ਪਾਤ ਤੋਂ ਉੱਤੇ ਉੱਠ ਕੇ ਦੇਖਦਾ ਕਿ ਚਲੋ ਠੀਕ ਆ, ਵਿਚੋਲਾ ਜੋ ਕਰ ਗਿਆ ਸੋ ਕਰ ਗਿਆ, ਮੇਰੇ ਸਹਿਯੋਗ ਜਿੱਥੇ ਲਿਖੇ ਸੀ ਉੱਥੇ ਮੇਰਾ ਮੇਲ ਕਰਾ ਗਿਆ ਤੇ ਹੁਣ ਅਸੀਂ ਇਸ ਮੇਲ ਦੇ ਸਹਾਰੇ ਦੋਨੇ ਜੀ ਜੁੜ ਕੇ ਤੇ ਅਸੀਂ ਇੱਕ ਆਪਣੀ ਵੱਖਰੀ ਦੁਨੀਆ ਵਸਾਈਏ, ਉਸ ਦੁਨੀਆ ਨੂੰ ਰੰਗੀ ਭਾਗੀ ਅੱਗੇ ਚਲਾਈਏ। ਪਰ ਸ਼ਾਇਦ ਸੋਚ ਸੀਗੀ ਜਿਹੜੀ ਉਹ ਅਪਰਪੱਕ ਸੀ, ਪਰਪੱਕ ਨਹੀਂ ਸੀ। ਜੇ ਪਰਪੱਕ ਸੋਚ ਹੁੰਦੀ ਅਸੀਂ, ਕਿਉਂਕਿ ਮੈਂ ਇਸ ਮੁੰਡੇ ਦੀ ਗੱਲ ਨਹੀਂ ਕਰੂ, ਇਹ ਤੇ ਹੁਣ ਸੰਸਾਰ ਦੇ ਵਿੱਚ ਹੀ ਨਹੀਂ, ਅਸੀਂ ਇਨਸਾਨ ਨਹੀਂ ਬਣ ਰਹੇ ਰਾਜ ਕਰਨਵੀਰ ਸਿੰਘ ਜੀ, ਅਸੀਂ ਇਨਸਾਨ ਨਹੀਂ ਬਣ ਰਹੇ। ਜਿੱਦਣ ਅਸੀਂ ਇਨਸਾਨ ਬਣ ਗਏ, ਅਸੀਂ ਆਪ ਹੀ ਤੇ ਕਹਿੰਦੇ ਹਾਂ ਰਵਿਦਾਸੀਏ ਸਿੱਖ, ਜੱਟ ਸਿੱਖ, ਜਦੋਂ ਸਿੱਖ ਲਾਈ ਜਾਂਦੇ ਨਾਲ ਸ਼ਬਦ, ਤੇ ਜੇ ਸਹਿਯੋਗ ਤੁਹਾਡਾ ਜੁੜ ਗਿਆ ਤੇ ਫਿਰ ਇਸ ਜਾਤ ਪਾਤ ਤੋਂ ਉੱਤੇ ਉੱਠ ਕੇ ਸੋਚਣਾ ਚਾਹੀਦਾ। ਜ਼ਿੰਦਗੀ ਮਿਲੇਗੀ ਨਾ ਦੁਬਾਰਾ, ਇਹ ਜ਼ਿੰਦਗੀ ਦੁਬਾਰਾ ਨਹੀਂ ਮਿਲਣੀ। ਜਾਤ ਪਾਤ, ਗੋਤ ਬੋਤ, ਇਹ ਸਭ ਸਦੀਆਂ ਤੋਂ ਚੱਲੇ ਆਏ ਆ ਤੇ ਸਦੀਆਂ ਤੋਂ ਇੱਥੇ ਹੀ ਸੜਿਆਂਦ ਮਾਰਦੇ ਫਿਰਦੇ, ਇਹਨਾਂ ਨੇ ਇੱਥੇ ਹੀ ਰਹਿ ਜਾਣਾ, ਇੱਥੇ ਹੀ ਰਹਿ ਜਾਣਾ। ਜੀ ਜੀ, ਅਗਲੀ ਗੱਲ ਕਰੀਏ ਆਪਾਂ ਮਿੰਟੂ ਜੀ ਵੀ ਆਖਿਰਕਾਰ ਬਠਿੰਡੇ ਦੀ ਅਦਾਲਤ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਨੂੰ ਮ੍ਰਿਤਕ ਐਲਾਨਿਆ। ਬੜੀ ਇਹਨਾਂ ਦੀ ਦਰਦਮਈ ਕਹਾਣੀ ਹੈ। ਦਵਿੰਦਰਪਾਲ ਸਿੰਘ ਭੁੱਲਰ ਦੀ ਹਿਸਟਰੀ ਦਾ ਤੇ ਸਾਰਿਆਂ ਨੂੰ ਪਤਾ, ਨੌਜਵਾਨਾਂ ਨੂੰ ਵੀ ਪਤਾ, ਕਿਉਂਕਿ ਮੀਡੀਆ ਦੇ ਵਿੱਚ ਇਹਨਾਂ ਦੀ ਖਬਰ ਅਕਸਰ ਆਉਂਦੀ ਰਹਿੰਦੀ ਹੈ। ਪਰ ਇਹਨਾਂ ਦੇ ਪਿਤਾ ਬਾਰੇ ਬਹੁਤ ਘੱਟ ਲੋਕ ਜਾਣਦੇ ਹੋਣੇ ਆ ਕਿ ਇਹਨਾਂ ਦਾ ਜਿਹੜਾ ਪਿਤਾ ਸੀਗਾ ਨਾ, ਬਲਵੰਤ ਸਿੰਘ ਭੁੱਲਰ, ਉਹ ਰਾਜ ਕਰਨਵੀਰ ਸਿੰਘ ਜੀ ਪੰਜਾਬ ਸਰਕਾਰ ਦੇ ਆਡਿਟ ਵਿਭਾਗ ਦੇ ਵਿੱਚ ਸੀਨੀਅਰ ਆਡਿਟਰ ਸੀ ਜੀ, ਆਡਿਟ ਕਰਨ ਵਾਲਾ ਸੀਨੀਅਰ ਆਡਿਟਰ ਸੀ, ਬਹੁਤ ਆਲਾ ਅਫਸਰ ਸੀ। ਇਹਨੂੰ 12 ਦਸੰਬਰ 1991 ਦੀ ਸ਼ਾਮ ਨੂੰ ਦਿਆਲਪੁਰਾ ਭਾਈਕਾ ਪਿੰਡ ਚੋਂ ਚੁੱਕਿਆ ਗਿਆ। ਔਰ ਦਿਆਲਪੁਰਾ ਭਾਈਕਾ ਪਿੰਡ ਕਈ ਸਮਝਦੇ ਆ ਕਿ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦਾ ਜੱਦੀ ਪਿੰਡ ਆ। ਇੱਥੇ ਇਹ ਵੀ ਮੈਂ ਤੁਹਾਨੂੰ ਦੱਸ ਦਿਆਂ ਕਿ ਇਹਨਾਂ ਦਾ ਪਿਛੋਕੜ ਹੈ ਜਿਹੜਾ ਉਹ ਮਾਝੇ ਦਾ, ਇਹ ਪੱਟੀ ਇਲਾਕੇ ਚੋਂ ਉੱਠ ਕੇ ਆਏ ਸਨ ਇੱਥੇ ਦਿਆਲਪੁਰਾ ਭਾਈਕਾ ਦੇ ਵਿੱਚ। ਸੋ ਇਹਨਾਂ ਨੂੰ 12 ਦਸੰਬਰ 1991 ਨੂੰ ਪੁਲਿਸ ਪਾਈ। ਔਰ ਦੋ ਬੰਦੇ ਜਿਹੜੇ ਅੱਜ ਤੱਕ ਵੀ ਜਿਉਂਦੇ ਜਾਗਦੇ, ਬਲਵੰਤ ਸਿੰਘ ਤੇ ਮੁਖਤਿਆਰ ਸਿੰਘ, ਉਹਨਾਂ ਦੀ ਹਾਜ਼ਰੀ 'ਚ ਬਲਵੰਤ ਸਿੰਘ ਭੁੱਲਰ ਨੂੰ ਚੁੱਕਿਆ ਗਿਆ। ਚੁੱਕਿਆ ਹੀ ਗਿਆ, ਮੁੜ ਕੇ ਮੋੜਿਆ ਨਹੀਂ ਗਿਆ। ਉਹ ਜਿਹੜੇ ਜਿਉਂਦੇ ਜਾਗਦੇ ਸੀ ਉਹ ਵੀ ਨਾਲ ਜਾ ਕੇ ਪੁਲਿਸ ਨੂੰ ਆਉਂਦੇ ਰਹੇ ਕਿ ਸਾਡੇ ਸਾਹਮਣੇ ਤੇ ਬੰਦੇ ਤੁਸੀਂ ਚੁੱਕੇ ਆ, ਤੇ ਪੁਲਿਸ ਕਹਿੰਦੀ ਰਹੀ ਨਾ ਭਾਈ, ਅਸੀਂ ਤੇ ਬੰਦੇ ਲਿਆਂਦੇ ਹੀ ਨਹੀਂ। ਤੇ ਉਸ ਸਮੇਂ ਪੁਲਿਸ ਦੀ ਕਮਾਂਡ ਉਸੇ ਬੰਦੇ ਕੋਲ ਸੀ ਜਿਹਨੂੰ ਲੋਕੀ ਅੱਜ ਕੱਲ ਸੁਪਰ ਕਾਪ ਕਹੀ ਜਾਂਦੇ ਆ, ਉਸੇ ਬੰਦੇ ਕੋਲ ਕਮਾਂਡ ਸੀ। ਕਿ ਉਸ ਬੰਦੇ ਨੂੰ ਇਹੋ ਜਿਹੀਆਂ ਘਟਨਾਵਾਂ ਦਾ ਪਤਾ ਨਾ ਹੋ ਕਿ ਏਡਾ ਵੱਡਾ ਅਫਸਰ ਚੁੱਕਿਆ ਜਾ ਰਿਹਾ ਤੇ ਬਾਅਦ ਦੇ ਵਿੱਚ ਲਾਪਤਾ ਕੀਤਾ ਜਾ ਰਿਹਾ, ਕਿੱਧਰ ਗਿਆ ਉਹ? ਕਦੇ ਹੋ ਸਕਦਾ ਇਸ ਤਰ੍ਹਾਂ ਨਾ ਹੋਵੇ। ਸੋ ਉਸ ਤੋਂ ਬਾਅਦ ਬਲਵੰਤ ਸਿੰਘ ਭੁੱਲਰ ਦਾ ਕੋਈ ਪਤਾ ਨਹੀਂ ਲੱਗਾ। ਬਹੁਤ ਸਾਰੀ ਕਾਨੂੰਨੀ ਚਾਰਾਜੋਈ ਹੋਈ, ਹਾਲਾਂਕਿ ਉਸ ਤੋਂ ਬਾਅਦ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦਾ ਮਸਲਾ ਚੱਲ ਪਿਆ। ਚਲੋ ਉਹ ਇੱਕ ਵੱਖਰਾ ਵਿਸ਼ਾ ਹੈ, ਉਹਦੇ 'ਚ ਪਤਾ ਨਹੀਂ ਉਹ ਗਲਤ ਨੇ ਸਹੀ ਨੇ, ਜੋ ਮਰਜ਼ੀ ਹੈ। ਪਰ ਇਸ ਮਾਮਲੇ ਦੇ ਵਿੱਚ ਇਹ ਸਾਰਾ ਕੁਛ ਚੱਲਦਾ ਗਿਆ। ਬਲਵੰਤ ਸਿੰਘ ਭੁੱਲਰ ਹੋਰੀ ਨਾ ਜਿਉਂਦੇ ਪਰਤੇ ਤੇ ਨਾ ਇਹ ਪਤਾ ਲੱਗਿਆ ਕਿ ਉਹ ਗਏ ਤੇ ਆਖਿਰ ਗਏ ਕਿੱਥੇ। ਸੋ ਉਸ ਤੋਂ ਬਾਅਦ ਇਹਨਾਂ ਨੂੰ ਉਮੀਦ ਤੇ ਹੋ ਗਈ, ਉਮੀਦ ਤੇ ਵੈਸੇ ਲੈ ਗਈ, ਉਮੀਦ ਇਸ ਗੱਲ ਦੀ ਹੋ ਗਈ ਕਿ ਹੁਣ ਕਦੇ ਉਹਨਾਂ ਨੇ ਆਉਣਾ ਨਹੀਂ। ਇਹਨਾਂ ਨੇ ਕੀ ਕੀਤਾ ਕਿ ਬਹੁਤ ਸਾਰੀਆਂ ਥਾਵਾਂ ਤੇ ਜਾ ਕੇ ਇਹ ਗੁਹਾਰ ਲਾਈ ਕਿ ਹੋਰ ਨਹੀਂ ਤੇ ਸਾਡੇ ਬੰਦੇ ਨੂੰ ਡੈਡ ਡਿਕਲੇਅਰ ਤੇ ਕਰੋ, ਮ੍ਰਿਤਕ ਤੇ ਐਲਾਨੋ। ਉਹ ਵੀ ਨਹੀਂ ਐਲਾਨਿਆ। ਕਮਾਲ ਦੀ ਗੱਲ ਤੇ ਇਹ ਆ ਕਿ ਫਿਰ ਇਹਨਾਂ ਨੂੰ ਇੱਕ ਬਕਾਇਦਾ ਕੇਸ ਦਰਜ ਕਰਨਾ ਪਿਆ, ਕੇਸ ਦਾਇਰ ਕਰਨਾ ਪਿਆ ਕਿ ਸਾਡੇ ਬੰਦੇ ਨੂੰ ਘੱਟੋ ਘੱਟ ਮ੍ਰਿਤਕ ਤੇ ਐਲਾਨੋ। ਔਰ ਕਮਾਲ ਦੀ ਇਸ ਤੋਂ ਵੀ ਵਧੇਰੇ ਗੱਲ ਇਹ ਆ ਕਿ ਉਹ ਕੇਸ ਵੀ 4 ਸਾਲ ਚੱਲਿਆ। ਬੰਦੇ ਨੂੰ ਡੈਡ ਡਿਕਲੇਅਰ ਕਰਨ ਦਾ ਕੇਸ ਹੈ ਜਿਹੜਾ ਇਹਨਾਂ ਨੇ 2013 'ਚ ਫਾਈਲ ਕੀਤਾ ਸੀ, ਜਨਵਰੀ 2013 'ਚ। ਹਿਸਾਬ ਲਾ ਲਓ ਹੁਣ 13.5 ਸਾਲ 13.5 ਸਾਲ ਦਾ ਸਮਾਂ ਜਿਹੜਾ 4.5 ਸਾਲ ਦਾ ਸਮਾਂ ਜਿਹੜਾ ਹੋ ਗਿਆ। ਹੁਣ ਇਸ ਕੇਸ ਦਾ ਨਿਪਟਾਰਾ ਹੋਇਆ ਕਿ ਉਹ ਬੰਦਾ ਵਾਕਈ ਮਰ ਚੁੱਕਾ। ਉਹਦਾ ਡੈਥ ਸਰਟੀਫਿਕੇਟ ਹੈ ਜਿਹੜਾ ਉਹ ਜਾਰੀ ਕਰ ਦੇਣਾ ਚਾਹੀਦਾ ਹੈ।
ਪੀੜ ਦੇਖੋ ਕਿਸੇ ਵੀ ਪਰਿਵਾਰ ਲਈ ਬਹੁਤ ਅਸਹਿ ਤੇ ਅਕਹਿ ਆ ਕਿ ਉਹਨਾਂ ਦਾ ਬੰਦਾ ਪੁਲਿਸ ਚੁੱਕੇ ਤੇ ਮੁੜ ਕੇ ਆਖੇ ਕਿ ਬੰਦਾ ਤੁਹਾਡਾ ਅਸੀਂ ਚੁੱਕਿਆ ਹੀ ਨਹੀਂ, ਬੰਦਾ ਪਰਤੇ ਵੀ ਨਾ। ਇਹੋ ਜਿਹੀ ਪੀੜ, ਇਹੋ ਜਿਹੀ ਟੀਸ ਮੇਰੇ ਖਿਆਲ ਦੇ ਨਾਲ ਕਦੇ ਜ਼ਿੰਦਗੀ ਚੋਂ ਮਨਫੀ ਨਹੀਂ ਹੋ ਸਕਦੀ। ਪਰ ਇੰਨਾ ਜ਼ਰੂਰ ਆ ਕਿ ਡੈਥ ਸਰਟੀਫਿਕੇਟ ਮਿਲਣ ਤੋਂ ਬਾਅਦ ਸਾਡੇ ਇੱਥੇ ਜਿਹੜੇ ਜ਼ਮੀਨ ਜਾਇਦਾਦ ਦੇ ਝੰਜਟ ਹੁੰਦੇ ਆ, ਉਹਨਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਅੜਚਨਾਂ ਦਿੱਕਤਾਂ ਆਈਆਂ ਹੋਣਗੀਆਂ, ਇਸ ਪਰਿਵਾਰ ਨੂੰ ਦੂਰ ਹੋ ਜਾਣਗੀਆਂ। ਵਿਰਾਸਤਾਂ ਵਰੁਸਤਾਂ ਅੱਗੇ ਜਿਹੜੀਆਂ ਸੌਖੀਆਂ ਚੜ ਜਾਣਗੀਆਂ। ਜੇ ਕੋਈ ਉਹਨਾਂ ਦੇ ਵਿਭਾਗ ਦੇ ਵਿੱਚ ਬਕਾਇਆ ਹੋਇਆ ਕੋਈ ਉਹਨਾਂ ਦਾ ਪੱਤਾ ਜਿਹੜਾ ਉਹ ਮਿਲਣ ਵਾਲਾ ਬਕਾਇਆ ਹੋਇਆ, ਤੇ ਉਹ ਵੀ ਸ਼ਾਇਦ ਡੈਥ ਸਰਟੀਫਿਕੇਟ ਦੇ ਰਾਹੀਂ ਸੌਖਿਆ ਮਿਲ ਜਾਵੇਗਾ। ਉਸ ਤਰ੍ਹਾਂ ਜਿਹੜੇ ਹੋਰ ਪੀੜਤ ਆ, ਇਹੋ ਜਿਹੇ ਪੀੜਤ ਜਿਹੜੇ ਰਾਜ ਕਰਨਵੀਰ ਸਿੰਘ ਜੀ, ਉਹ ਬਹੁਤ ਆ ਜਿਨ੍ਹਾਂ ਦੇ ਨਾਂ ਤੇ ਬੰਦੇ ਮਿਲੇ ਆ, ਨਾ ਉਹਨਾਂ ਨੂੰ ਬੰਦਿਆਂ ਦਾ ਕੋਈ ਥਹੁ ਪਤਾ ਮਿਲਿਆ। ਉਹ ਖੜ ਕੇ ਚੁਰਾਏ ਤੇ ਇਹੋ ਝੋਲੀ ਅੱਡ ਕੇ ਕਹਿੰਦੇ ਆ ਕਿ ਬੰਦੇ ਤੇ ਨਾ ਸਹੀ, ਬੰਦਿਆਂ ਦੀ ਮੌਤ ਦਾ ਸਾਨੂੰ ਸਰਟੀਫਿਕੇਟ ਹੀ ਦੇ ਦਿਓ। ਉਹ ਬਹੁਤ ਸਾਰੇ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਬੰਦੇ ਵੀ ਨਹੀਂ ਮਿਲੇ ਤੇ ਬੰਦਿਆਂ ਦੇ ਡੈਥ ਸਰਟੀਫਿਕੇਟ ਵੀ ਨਹੀਂ ਮਿਲਦੇ ਪਏ। ਹਾਲ ਆਫਤਾਬ ਸ਼ਮਸੀ ਇੱਕ ਸ਼ਾਇਰ ਹੋਇਆ, ਉਹਨੇ ਇੱਕ ਨਜ਼ਮ ਕਹੀ ਸੀ ਬਹੁਤ ਵਧੀਆ। ਉਹਨੇ ਆਖਿਆ ਸੀ, ਅਸੀਰੇ ਜਿਸਮ ਹੂੰ ਦਰਵਾਜ਼ਾ ਤੋਂ ਡਾਲੇ ਕੋਈ, गिरा पड़ा हूँ कूहे में मुझे निकाले कोई, मैं जंगलों में दरिंदों के साथ रहता रहा, ये खौफ है कि अब इंसान आके खा ले कोई, जमीन प्यासी है तन में लहू नहीं बाकी, हमारा बोझ बहुत कम है अब उठा ले कोई। सो ਉਹ ਜਿਹੜੇ ਪੀੜਤ ਹੈ ਨਾ, ਉਹ ਤੇ ਇਹ ਕਹਿੰਦੇ ਕਿ ਹੁਣ ਸਾਡੇ ਜਿਸਮਾਂ 'ਚ ਖੂਨ ਨਹੀਂ, ਭਾਰ ਨਹੀਂ ਰਿਹਾ ਸਾਡੇ ਜਿਸਮਾਂ 'ਚ, ਹੁਣ ਤੇ ਸਾਨੂੰ ਕੁਝ ਚੁੱਕ ਹੀ ਲਵੇ, ਕਿਉਂਕਿ ਸਾਡੇ ਬੰਦੇ ਨਹੀਂ ਦਿੱਤੇ, ਬੰਦਿਆਂ ਦੇ ਤਾਂ ਡੈਥ ਸਰਟੀਫਿਕੇਟ ਵੀ ਨਹੀਂ ਦਿੱਤੇ। ਅਸੀਂ ਕਿਹੜੀ ਅਦਾਲਤ ਕੋਲ ਜਾ ਕੇ ਗੁਹਾਰ ਲਾਈਏ, ਕਿੱਥੇ ਜਾ ਕੇ ਫਰਿਆਦ ਕਰੀਏ? ਜੀ 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 ਮਿੰਟੂ ਜੀ, ਅਗਲੀ ਜੇ ਆਪਾਂ ਗੱਲ ਕਰ ਲਈਏ ਵੀ ਡੇਰਾ ਮੁਖੀ ਨੇ ਠੋਕਿਆ ਦਰਾਉਣਾਚਾਰੇ ਅਵਾਰਡ ਦੇ ਉੱਤੇ ਦਾਵਾ, ਇਹ ਬੰਦਾ ਕੋਈ ਛੱਡੂਗਾ? ਮੇਰੇ ਖਿਆਲ ਦੇ ਨਾਲ ਅੱਗੇ ਇੱਕ ਟੈਲੀਕਾਮ ਕੰਪਨੀ ਦੀ ਮਸ਼ਹੂਰੀ ਆਉਂਦੀ ਸੀ, ਹੁਣ ਤੇ ਮੈਨੂੰ ਪਤਾ ਨਹੀਂ ਆਉਂਦੀ ਹੈ ਜਾਂ ਨਹੀਂ, ਕਰ ਲੋ ਦੁਨੀਆ ਮੁੱਠੀ ਮੇ। ਇਹ ਬਾਬਾ ਦੁਨੀਆ ਮੁੱਠੀ ਮੇ ਕਰ ਲੈਣੀ ਚਾਹੁੰਦਾ। ਫਿਲਮਾਂ ਕੀ, ਡਰਾਮੇ ਕੀ, ਸਿਆਸੀ ਡਰਾਮੇ ਕੀ, ਸਭ ਚੁੱਕੀ ਜਾਂਦਾ, ਚੌਂਠੇ ਚੁੱਕੀ ਜਾਂਦਾ। ਔਰ ਕਮਾਲ ਦਾ ਬੰਦਾ ਕਿ ਹਰੇਕ ਪਾਸੇ ਨਹੁੰ ਉਡਾਈ ਜਾਂਦਾ ਕਿ ਇੱਧਰੋਂ ਵੀ ਨਹੁੰ ਅੜ ਜੇ, ਇੱਧਰੋਂ ਵੀ ਨਹੁੰ ਅੜ ਜੇ। ਹੁਣ ਇਹਨੇ ਦਰੋਣਾਚਾਰੀ ਅਵਾਰਡ ਲਈ ਖੁਦ ਨੂੰ ਨਾਮਜ਼ਦ ਕਰਕੇ ਉੱਥੇ ਆਪਣਾ ਨਾਮ ਭੇਜ ਦਿੱਤਾ। ਕਮਾਲ ਦੀ ਗੱਲ ਆ ਕਿ ਜਿਹੜੀ ਇਹਦੀ ਨਾਮਜ਼ਦਗੀ ਉੱਥੇ ਗਈ ਹੈ, ਖੁਦ ਨੂੰ ਨਾਮਜ਼ਦ ਕਰਕੇ ਜਿਹੜੀ ਇਹਨੇ ਅਰਜ਼ੀ ਭੇਜੀ ਹੈ, ਉਹਦੀ ਪ੍ਰੋੜਤਾ ਕੀਤੀ ਹੈ ਯੋਗ ਫੈਡਰੇਸ਼ਨ ਆਫ ਇੰਡੀਆ। ਔਰ ਯੋਗ ਵਾਲਾ ਜਿਹੜਾ ਵਪਾਰ ਤੇ ਜਿਹੜਾ ਕਾਰੋਬਾਰ ਔਰ ਜਿਹੜਾ ਵਿਭਾਗ ਹੈ, ਉਹ ਤੁਹਾਨੂੰ ਪਤਾ ਹੀ ਹੈ ਕਿਹਦੇ ਕੋਲ ਆ। ਰਾਮਦੇਵ ਜੀ ਉਹਦੇ ਸਭ ਤੋਂ ਵੱਡੇ ਖਿਡਾਰੀ ਹੈ। ਸੋ ਯੋਗ ਫੈਡਰੇਸ਼ਨ ਆਫ ਇੰਡੀਆ ਨੇ ਇਸ ਅਰਜ਼ੀ ਦੀ ਪ੍ਰੋੜਤਾ ਕੀਤੀ ਹੈ। ਉਸ ਤਰ੍ਹਾਂ ਖੇਡ ਮੰਤਰਾਲੇ 'ਚ ਜਦੋਂ ਇਹ ਅਰਜ਼ੀ ਗਈ, ਰਾਜ ਕਰਨਵੀਰ ਸਿੰਘ ਜੀ ਅੱਧਿਆਂ ਨੇ ਤੇ ਮੱਥੇ ਤੇ ਹੱਥ ਮਾਰਿਆ ਤੇ ਅੱਧਿਆਂ ਨੇ ਕੱਛ 'ਚ ਹੱਥ ਮਾਰ ਕੇ ਹੱਸਿਆ। ਉਹ ਕਹਿੰਦੇ ਕਮਾਲ ਦਾ ਹੈ ਬਾਬਾ, ਇੱਥੇ ਵੀ ਨਹੀਂ ਟਲਿਆ ਹੁਣ। ਪਰ ਕਮਾਲ ਦੀ ਗੱਲ ਤੇ ਇੱਕ ਹੋਰ ਵੀ ਆ ਕਿ ਇਸ ਬਾਬੇ ਨੇ ਖੁਦ ਨੂੰ ਮਿਸਲੇਨੀਅਸ ਲਿਖਿਆ ਉੱਥੇ ਜਿੱਥੇ ਖੇਡ ਦੀ ਕੈਟਾਗਰੀ ਲਿਖਣੀ ਹੈ, ਮਤਲਬ ਕਿ ਤੁਸੀਂ ਕਿਹੜੀ ਖੇਡ ਦੇ ਵਿੱਚ ਖੁਦ ਨੂੰ ਨਾਮਜ਼ਦ ਕਰਦੇ ਹੋ। ਅਸਲ ਦੇ ਵਿੱਚ ਦਰੋਣਾਚਾਰੀਆ ਜਿਹੜਾ ਅਵਾਰਡ ਆ ਉਹ ਮਿਲਦਾ ਕੋਚਾਂ ਨੂੰ, ਯਾਨੀ ਉਸਤਾਦ ਨੂੰ, ਜਿਹਦਾ ਕੋਈ ਚੇਲਾ ਜਾਂ ਚੇਲੀ ਬਹੁਤ ਵੱਡਾ ਮਾਰਕਾ ਮਾਰ ਕੇ ਆਇਆ ਹੋਵੇ ਓਲੰਪਿਕ 'ਚ ਜਾਂ ਕਾਮਨਵੈਲਥ ਗੇਮਸ ਦੇ ਵਿੱਚ ਜਾਂ ਏਸ਼ੀਆ ਦੇ ਵਿੱਚ, ਇਸ ਤਰ੍ਹਾਂ ਦੀ ਕੋਈ ਪ੍ਰਾਪਤੀ ਦਰਜ ਕੀਤੀ ਹੋਵੇ। ਹੁਣ ਇਸ ਬਾਬੇ ਦੀ ਜਿਹੜੀ ਪ੍ਰਾਪਤੀ ਹੈ, ਯੋਗ ਫੈਡਰੇਸ਼ਨ ਆਫ ਇੰਡੀਆ ਵਾਲੇ ਦੱਸਦੇ, ਉਹ ਕਹਿੰਦੇ ਕਿ ਬਾਬਾ ਜੀ ਦੇ ਸਿਖਾਏ ਚੇਲੇ ਤੇ ਚੇਲੀਆਂ ਨੇ ਬਾਹਰਲੇ ਮੁਲਕ 'ਚ ਜਾ ਕੇ ਯੋਗਾ ਕੀਤਾ। ਹੁਣ ਯੋਗਾ ਤੇ ਸਾਰੇ ਸੰਸਾਰ 'ਚ ਹੀ ਲੋਕ ਕਰੀ ਜਾਂਦੇ ਆ। ਇਹਨੇ ਹੁਣ ਪਤਾ ਨਹੀਂ ਕਿਹਨਾਂ ਨੂੰ ਸਿਖਾਇਆ, ਆਪ ਤੇ ਵੈਸੇ ਲੱਗਦਾ ਨਹੀਂ ਇਸ ਤਰੀਕੇ ਦਾ ਇਹਦਾ ਸਰੀਰਕ ਢਾਂਚਾ ਕਿ ਯੋਗਾ ਕਰਦਾ ਹੋਊਗਾ। ਖੈਰ ਚਲੋ ਨਹੀਂ ਕਰਦਾ ਤੇ ਕਰਾਉਂਦਾ ਤੇ ਜ਼ਰੂਰ ਹੋਣਾ। ਕਹਿੰਦਾ ਕਿ ਚੇਲੇ ਚੇਲੀਆਂ ਬਾਹਰ ਜਾ ਕੇ ਯੋਗਾ ਕਰਦੇ ਆ, ਇਹ ਇੱਕ ਪ੍ਰਾਪਤੀ ਹੈ, ਇਹ ਵੀ ਇੱਕ ਪ੍ਰਾਪਤੀ ਹੋ ਸਕਦੀ ਹੈ। ਪਰ ਦੂਜੇ ਪਾਸਿਓਂ ਜਿਹੜੀ ਖੇਡ ਮੰਤਰਾਲੇ ਦੇ ਵਿੱਚੋਂ ਗੱਲ ਨਿਕਲ ਕੇ ਆਉਂਦੀ ਪਈ ਹੈ, ਉਹ ਇਹ ਆਉਂਦੀ ਪਈ ਹੈ, ਉਹ ਕਹਿੰਦੇ ਕਿ ਯੋਗ ਹੈ ਜਿਹੜੀ ਉਹ ਖੇਡ ਹੀ ਹੈ ਨਹੀਂ। ਜਿਹੜੀ ਖੇਡਾਂ ਦੀ ਸੂਚੀ ਹੈ ਖੇਡ ਮੰਤਰਾਲੇ ਦੀ, ਉਹਦੇ 'ਚ ਹੁਣ ਯੋਗ ਕੋਈ ਖੇਡ ਦੇ ਤੌਰ ਤੇ ਸ਼ਾਮਲ ਨਹੀਂ ਕੀਤੀ ਗਈ। ਉਹ ਕਹਿੰਦੇ ਕਿ ਯੋਗ ਨੂੰ 2016 ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ, ਯਾਨੀ 2015 'ਚ ਸ਼ਾਮਲ ਕਰ ਲਿਆ ਗਿਆ ਸੀ, ਜਦੋਂ ਪੂਰੇ ਸੰਸਾਰ ਦੇ ਵਿੱਚ ਇਕੱਲਾ ਦੇਸ਼ ਹੀ ਭਾਰਤ ਇੱਕ ਇਹੋ ਜਿਹਾ ਸੀ ਜਿਹੜਾ ਯੋਗ ਨੂੰ ਖੇਡ ਮੰਨੀ ਬੈਠਾ ਸੀ, ਜਦੋਂ ਕੋਈ ਹੋਰ ਦੇਸ਼ ਖੇਡਦਾ ਹੀ ਨਹੀਂ ਸੀ। ਦੂਜੇ ਦੇਸ਼ ਕਹਿੰਦੇ ਸੀ ਭਾਈ ਤੁਸੀਂ ਇਕੱਲੇ ਘਰੇ ਖੇਡੀ ਜਾਓ, ਅਸੀਂ ਤੇ ਕੋਈ ਸਾਡੀ ਇਹੋ ਜਿਹੀ ਟੀਮ ਨਹੀਂ ਹੈਗੀ, ਅਸੀਂ ਤੇ ਕਦੇ ਸੋਚਿਆ ਨਹੀਂ। ਫਿਰ ਇਹਨਾਂ ਨੂੰ
ਉਸ ਸ਼੍ਰੇਣੀ ਚੋਂ ਇਹ ਯੋਗ ਨੂੰ ਖੇਡ ਦੇ ਤੌਰ ਤੇ ਬਾਹਰ ਕਰਨਾ ਪਿਆ ਸੀ। ਹੁਣ ਜਿਹੜੀਆਂ 47 ਖੇਡਾਂ ਨੇ, ਜਦੋਂ ਉਹਦੇ ਚ ਯੋਗ ਇੱਕ ਖੇਡ ਦੇ ਤੌਰ ਤੇ ਸ਼ਾਮਲ ਹੀ ਹੈ ਨਹੀਂ, ਬਾਬਾ ਧੱਕਾ ਹੀ ਕਰੀ ਜਾਂਦਾ ਕਿ ਦਰੋਣਾਚਾਰੀ ਅਵਾਰਡ ਤਾਂ ਵੀ ਦੇ ਦਿਓ, ਤਾਂ ਵੀ ਦੇ ਦਿਓ। ਜੇ ਇੰਨਾ ਧੱਕਾ ਕਰਦਾ ਤੇ ਹੋ ਸਕਦਾ ਕਿ ਇਸ ਅਵਾਰਡ ਦੀ ਪ੍ਰਾਪਤੀ ਵੀ ਹੋ ਜਾਵੇ। ਉਂਝ ਜਿਸ ਤਰੀਕੇ ਨਾਲ ਬਾਬਾ ਟੱਕਰਾ ਮਾਰਦਾ ਪਿਆ ਕਿ ਕੁਝ ਇੱਧਰੋਂ ਵੀ ਮਿਲ ਜਾਵੇ, ਕੁਝ ਇੱਧਰੋਂ ਵੀ ਮਿਲ ਜਾਵੇ, ਸ਼ੌਹਰਤ ਇੱਥੋਂ ਵੀ ਆ ਜਾਵੇ, ਉੱਥੋਂ ਵੀ ਆ ਜਾਵੇ, ਲੱਗਦਾ ਇਹ ਆ ਕਿ ਜਿਹਦਾ ਵੱਸ ਚੱਲਦਾ ਹੋਵੇ ਗ੍ਰੈਮੀ ਲਈ ਵੀ ਜਾਂ ਆਸਕਰ ਲਈ ਵੀ ਖੁਦ ਦੀ ਉੱਥੇ ਨਾਮਜ਼ਦਗੀ ਭੇਜ ਦੇਵੇ। ਪਰ ਉੱਥੇ ਚੱਕਰ ਇਹ ਆ ਕਿ ਉੱਥੇ ਸਰਸੇ ਵਾਲੇ ਪ੍ਰੇਮੀ ਨਹੀਂ ਬੈਠੇ ਹੋਣੇ, ਜਿਹੜਾ ਪ੍ਰੇਮੀ ਨਹੀਂ ਮਿਲਣੇ, ਉੱਥੇ ਕਲਾ ਪ੍ਰੇਮੀ ਹੋਣੇ। ਇਹਨੂੰ ਪਤਾ ਕਿ ਜਿੱਥੇ ਕਲਾ ਪ੍ਰੇਮੀ ਹੋਏ ਉੱਥੇ ਦਾਲ ਨਹੀਂ ਗਲਣੀ। ਜੀ ਜੀ, ਬਿਲਕੁਲ ਬਿਲਕੁਲ। ਅਤੇ ਮਿੰਟੂ ਜੀ, ਬਹੁਤ ਬਹੁਤ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਇਹ ਵੀ ਹੁਣ ਸਮਾਪਤ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU Fresno 1300 AM, KIID Sacramento 1470 AM ਅਤੇ KOBO Yuba City 1450 AM।